ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 23 ਫਰਵਰੀ ਹੈ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਜਸਪਾਲ ਮਾਨ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਜਸਪਾਲ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਾਲ ਦੀ ਨਾਲ ਤੇ ਸਵਾਗਤ ਹੈ ਤੁਹਾਡਾ ਵੀ, ਧੰਨਵਾਦ ਜੀ। ਸੋ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ, ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਤੇ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਜਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਾਨ ਸਾਹਿਬ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਦੋ ਅਹਿਮ ਅਹੁਦਿਆਂ ਦੇ ਨਾਲ ਜੁੜੀ ਖਬਰ ਤੋਂ। ਮੁੱਖ ਮੰਤਰੀ ਤੇ ਰਾਜਪਾਲ, ਗਵਰਨਰ ਤੇ ਮਾਨ ਸਾਹਿਬ ਦੇ ਵਿੱਚ ਇੱਕ ਵਾਰ ਫਿਰ CM ਮਾਨ ਦੇ ਵਿੱਚ ਫਿਰ ਖੜਕ ਗਈ ਹੈ ਜੀ। ਹਾਂਜੀ ਪ੍ਰਵੀਨ ਜੀ, ਵੈਸੇ ਨਾ ਇਹ ਗੱਲ ਇਹ ਹੈ ਕਿ ਇਹ ਇੱਕ ਤਰੀਕਾ ਏਦਾਂ ਹੀ ਚੱਲਦਾ ਰਹਿਣਾ, ਇਹ ਰੁਕਣ ਵਾਲਾ ਹੈ ਨਹੀਂਗਾ, ਲਗਾਤਾਰ ਵੱਧਦਾ ਜਾ ਰਿਹਾ। ਤੁਹਾਨੂੰ ਵੀ ਪਤਾ ਜੀ ਕਿ ਉਹ ਜਿੱਦਾਂ ਮਤਲਬ ਆਪਣੇ ਨਹੀਂ ਹੁੰਦਾ ਸੀਗਾ ਕਿ ਬੱਚੇ ਮੰਨ ਲਓ ਫਤਿਹ ਕਰੋ ਲੜ ਪੈਂਦੇ ਸੀਗੇ, ਤਾਂ ਮਾਫ ਕਰਨਾ ਵੈਸੇ ਇਹਨਾਂ ਦੇ ਅਹੁਦਿਆਂ ਦੇ ਹਿਸਾਬ ਨਾਲ ਨਹੀਂ ਕਰ ਰਹੇ ਮੈਂ, ਜਿਹੜੇ ਹਿਸਾਬ ਨਾਲ ਨੇਚਰ ਉਸ ਹਿਸਾਬ ਨਾਲ ਗੱਲ ਕਰ ਰਹੇ ਕਿ ਬੱਚੇ ਲੜ ਪੈਂਦੇ ਸੀਗੇ, 4 ਦਿਨਾਂ ਬਾਅਦ ਕਿਤੇ ਉਹ ਇਕੱਠੇ ਹੁੰਦੇ ਦੁਬਾਰੇ ਲੜ ਪੈਂਦੇ ਸੀ, ਫਿਰ ਉਹ ਪੁਰਾਣੀ ਗੱਲ ਯਾਦ ਕਰ ਲੈਂਦੇ ਸੀ ਕਿ ਉਹਦੇ ਮੈਂ ਤੈਨੂੰ ਘੇਰਿਆ ਸੀ, ਅੱਜ ਮੈਂ ਘੇਰੂੰਗਾ। ਉਹੀ ਹਾਲ ਇੱਥੇ ਹੋਇਆ ਪਿਆ ਹੁਣ। ਮਸਲਾ ਤੁਹਾਨੂੰ ਵੀ ਪਤਾ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਸਾਹਿਬ ਆ ਜਿਹੜੇ ਉਹ ਵੀ ਪੱਤਰਕਾਰ ਦਿੰਦੇ ਨੇ ਤੇ ਉਧਰੋਂ ਸਾਡੇ CM ਸਾਹਿਬ ਵੀ ਆ, ਤੇ ਦੋਨੋਂ ਹੀ ਮੈਨੂੰ ਲੱਗਦਾ ਕੋਈ ਨਾ ਕੋਈ ਪਲੇਟਫਾਰਮ ਆ ਜਿਹੜਾ ਮੀਡੀਆ ਥਰੂ ਆ ਜਾਂਦਾ, ਪੱਤਰ ਬਾਹਰ ਕੋਈ ਨਾ ਕੋਈ ਟਵੀਟ ਕਰ ਦਿੰਦਾ ਜੀ। ਤਾਂ ਹੁਣ ਕੀ ਹੈ ਕਿ ਰੌਲਾ ਜਿਹੜਾ ਪਿੱਛੇ ਪਿਆ ਸੀ, ਤੁਹਾਨੂੰ ਪਤਾ ਕਿ ਉਸ ਵੇਲੇ ਰੌਲਾ ਪਿਆ ਸੀ ਜਦੋਂ ਕਿ ਸਿੰਗਾਪੁਰ ਭੇਜੇ ਸੀਗੇ ਸਾਡੇ ਟੀਚਰ ਭੇਜੇ ਸੀਗੇ, ਉਹਦਾ ਰੌਲਾ ਪਿਆ ਸੀਗਾ। ਤਾਂ ਉਹਦੇ ਵਿੱਚ ਰਾਜਪਾਲ ਨੇ ਪੁੱਛ ਲਿਆ ਸੀਗਾ, ਕਹਿੰਦੇ ਕਿ ਬਈ ਟ੍ਰੇਨਿੰਗ ਵਾਸਤੇ ਜਿਹੜੇ ਸਿੰਗਾਪੁਰ ਤੁਸੀਂ ਭੇਜੇ ਨੇ ਤਾਂ ਉਹ ਵੀ ਦੱਸੋ ਜਰਾ ਕਿ ਬਈ ਕਿਹੜੇ ਹਿਸਾਬ ਕਿਤਾਬ ਨਾਲ ਉਹਨਾਂ ਦੀ ਜਿਹੜੀ ਕੀ ਪ੍ਰਕਿਰਿਆ ਰਹੀ ਹੈ, ਕਿਵੇਂ ਰਿਹਾ। ਉਸ ਤੋਂ ਬਾਅਦ ਮਾਨ ਸਾਹਿਬ ਦਾ ਜਵਾਬ ਸੀਗਾ, ਮਾਨ ਸਾਹਿਬ ਨੇ ਟਵੀਟ ਕਰਤਾ ਸੀ, ਕਹਿੰਦੇ ਕਿ ਜੀ ਮੈਂ ਮੋਟਾ ਦੱਸ ਦਿੰਦਾ, ਵੈਸੇ ਉਹ ਗੱਲ ਕਿਉਂਕਿ ਰਿਪੀਟ ਹੋ ਜਾਏਗੀ। ਕਹਿੰਦੇ ਕਿ ਜੀ ਮੇਰੀ ਸਰਕਾਰ ਜਾਂ ਅਸੀਂ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਆ, ਤੁਹਾਨੂੰ ਅਸੀਂ ਕੋਈ ਜਵਾਬਦੇਹ ਨਹੀਂ ਆ। ਤਾਂ ਨਾਲ ਦੀ ਨਾਲ ਉਹਨਾਂ ਨੇ ਫਿਰ ਦੂਜੇ ਪਾਸੇ ਪੁੱਛ ਲਿਆ ਸੀਗਾ ਮਾਨ ਸਾਹਿਬ ਕਿ ਬਈ ਗਵਰਨਰ ਕਿਵੇਂ ਲੱਗਦੇ, ਸਾਨੂੰ ਪਤਾ, ਜਾਂ ਕਹਿ ਲਓ ਕਿ ਕੀ ਕਹਾਣੀ ਆ। ਹੁਣ ਕੀ ਹੋਇਆ ਕਿ ਹੁਣ ਕਹਾਣੀ ਇੱਥੇ ਆ ਕੇ ਖੜ ਗਈ ਕਿ ਇਹਨਾਂ ਨੇ ਬਜਟ ਸੈਸ਼ਨ ਆ ਜਿਹੜਾ ਉਹ ਸ਼ੁਰੂ ਕਰਨਾ, ਤਾਂ ਉਹਦੇ ਲਈ ਪ੍ਰਵਾਨਗੀ ਲੈਣੀ ਸੀਗੀ ਗਵਰਨਰ ਸਾਹਿਬ ਨੂੰ। ਉਹਨਾਂ ਨੇ ਪੱਤਰ ਭੇਜਿਆ, CM ਸਾਹਿਬ ਨੇ ਪੱਤਰ ਲਿਖਿਆ, ਤਾਂ ਪੱਤਰ ਲਿਖ ਕੇ ਕਹਿੰਦੇ ਕਿ ਵੀ ਜੀ ਪ੍ਰਵਾਨਗੀ ਦਿਓ, ਬਈ ਬਜਟ ਸੈਸ਼ਨ ਹੈ ਜਿਹੜਾ ਉਹ ਆ ਰਿਹਾ ਹੈਗਾ। ਹੁਣ ਉਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ, ਅਦਰਵਾਈਜ਼ ਹੁੰਦਾ ਸੀਗਾ ਕਿ ਉਹ ਚਲੋ ਪਰਮਿਸ਼ਨ ਦੇ ਦਿੰਦੇ ਸੀਗੇ ਤੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਹੋ ਜਾਂਦੀ ਸੀਗੀ। ਹੁਣ ਉਹ ਕਹਿੰਦੇ ਕਿ ਜਿਹੜੇ ਰਾਜਪਾਲ ਸਾਹਿਬ ਨੇਗੇ ਤਾਂ ਗਵਰਨਰ ਜੀ ਉਹ ਕਹਿੰਦੇ ਕਿ ਜੀ ਜਿਹੜਾ ਤੁਹਾਡਾ ਪਹਿਲਾਂ ਇਹ ਪੱਤਰ ਆਇਆ ਸੀਗਾ, ਭਾਵ ਕਿ ਜਿਹੜਾ ਮੇਰੇ ਖਿਆਲ ਨਾਲ 13-14 ਫਰਵਰੀ ਦੇ ਆਸ-ਪਾਸ ਸੀਗਾ ਇਹ, ਤਾਂ ਉਹਦੇ ਵਿੱਚ ਕਹਿੰਦੇ ਕਿ ਤੁਸੀਂ ਜਿਹੜਾ ਤੁਹਾਡੀ ਭਾਸ਼ਾ ਸੀਗੀ ਉਹ ਠੀਕ ਨਹੀਂ ਲੱਗੀ ਕਹਿੰਦੇ ਮੈਨੂੰ, ਤੇ ਨਾ ਹੀ ਕਹਿੰਦੇ ਕਿ ਜਵਾਬ ਜਿਹੜਾ ਉਹ ਕਹਿੰਦੇ ਕਿ ਮੈਨੂੰ ਵਾਜਬ ਲੱਗਿਆ, ਤੇ ਉਹਦੇ ਵਿੱਚ ਜਿਹੜਾ ਇਹ ਚੀਜ਼ਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਅਪਮਾਨਜਨਕ ਲੱਗਿਆ, ਮੈਨੂੰ ਠੇਸ ਪਹੁੰਚੀ ਆ। ਤਾਂ ਹੁਣ ਕਹਿੰਦੇ ਕਿ ਬਈ ਮੈਂ ਲੀਗਲੀ ਰਾਇ ਲੈ ਕੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਇਹਦਾ ਜਵਾਬ ਦੇਵਾਂਗਾ, ਅਦਰਵਾਈਜ਼ ਜਵਾਬ ਨਹੀਂ ਦੇਵਾਂਗਾ। ਤਾਂ ਹੁਣ ਇਹਦੇ ਤੇ ਲੀਗਲੀ ਰਾਇ ਤੇ ਕਿੰਨਾ ਟਾਈਮ ਲੱਗ ਜਾਂਦਾ ਇਹ ਪਤਾ ਨਹੀਂ ਹੈ, ਜਾਂ ਕਦੋਂ ਤੱਕ ਜਵਾਬ ਦਿੰਦੇ ਆ ਪਤਾ ਨਹੀਂ ਹੈ, ਤੇ ਫਿਰ ਉਸ ਇਹਦਾ ਪਤਾ ਨਹੀਂ ਹੈ। ਦੂਜੇ ਪਾਸੇ ਤੋਂ ਫਿਰ ਇਸ ਗੱਲ ਦਾ ਵੀ ਪਤਾ ਨਹੀਂ ਹੈ ਕਿ ਬਈ ਬਜਟ ਸੈਸ਼ਨ ਆ ਜਿਹੜਾ ਪ੍ਰਵਾਨਗੀ ਤੋਂ ਬਿਨਾਂ ਕਰ ਲੈਣਗੇ ਕਿ ਨਹੀਂ ਕਰ ਲੈਣਗੇ। ਕਿਉਂਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, KC ਰਾਓ ਨੇ ਕਰਨਾਟਕਾ ਦੇ ਵਿੱਚ ਉੱਥੇ ਵੀ ਇਹੀ ਰੌਲਾ ਪਿਆ ਸੀਗਾ, ਪਿਛਲੇ ਸਾਲ ਦੀ ਗੱਲ ਹੀ ਹੈ, ਪਿਛਲੇ ਸਾਲ ਵੀ ਉੱਥੇ ਕਹਿਤਾ ਸੀ ਉਹਨਾਂ ਨੇ ਪਹਿਲਾਂ
ਤਾਂ ਬਈ ਅਸੀਂ ਬਜਟ ਸੈਸ਼ਨ ਆ ਜਿਹੜਾ ਗਵਰਨਰ ਦੀ ਪਰਮਿਸ਼ਨ ਤੋਂ ਬਿਨਾਂ ਸ਼ੁਰੂ ਕਰ ਲਾਂਗੇ, ਪ੍ਰਵਾਨਗੀ ਤੋਂ ਬਿਨਾਂ ਕਰ ਲਾਂਗੇ। ਤਾਂ ਹੁਣ ਇੱਥੇ ਵੀ ਕਿਤੇ ਕੱਲ ਨੂੰ ਇਹ ਨਾ ਸਥਿਤੀ ਬਣ ਜੇ। ਚਲੋ ਇਹੋ ਜਿਹੇ ਮਸਲਿਆਂ ਦੇ ਉੱਤੇ ਆ ਕੇ ਕਿਤੇ ਨਾ ਕਿਤੇ ਠੀਕ ਆ ਕਿ ਚਲੋ ਸਰਕਾਰ ਆਪਣਾ ਸਟੈਂਡ ਕਰੇਗੀ, ਉਧਰੋਂ ਗਵਰਨਰ ਆਪਣਾ ਸਟੈਂਡ ਲਏਗਾ, ਦੋਨੇ ਤਰਫਾਂ ਦੇ ਉੱਤੋਂ ਲੋਕਾਂ ਨੇ, ਤੁਹਾਨੂੰ ਵੀ ਪਤਾ ਕਿ ਲੋਕਾਂ ਨੇ ਆਖਣਾ ਕਿ ਬਾਈ ਠੀਕ ਆ ਕਿ ਅਸੀਂ ਪੰਜਾਬ ਆ ਜਿਹੜਾ ਉਹ ਪੰਜਾਬੀਆਂ ਦੇ ਨਾਲ ਆ, ਜਾਂ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਬਾਈ ਅਸੀਂ ਮਾਨ ਸਾਹਿਬ ਦੇ ਨਾਲ ਆ, ਮੁੱਖ ਮੰਤਰੀ ਦੇ ਨਾਲ ਆ, ਜਾਂ ਸਰਕਾਰ ਦੇ ਨਾਲ ਆ। ਹੋ ਸਕਦਾ ਕੁਝ ਮੁੱਕ ਜਾ ਉਹਨਾਂ ਦੇ ਸਿਆਸੀ ਵਿਰੋਧੀ ਆਖਣ ਕਿ ਜੇ ਅਸੀਂ ਗਵਰਨਰ ਦੇ ਨਾਲ ਆ, ਗਵਰਨਰ ਵੀ ਸੰਵਿਧਾਨਿਕ ਅਹੁਦੇ ਦੇ ਉੱਤੇ ਬੈਠਾ ਹੋਇਆ, ਇਹ ਟਿਕਟਿਕਾ ਚੱਲਦਾ ਰਹੇਗਾ, ਜਾਂ ਕਦੋਂ ਤੱਕ ਚੱਲਦਾ, ਕਦੋਂ ਨਿਬੜਦਾ, ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਪਰ ਐਟ ਦੀ ਐਂਡ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਇਮੀਡੀਏਟਲੀ ਕਹਿ ਲਓ ਕਿ ਪ੍ਰਵਾਨਗੀ ਜ਼ਰੂਰੀ ਵੀ ਹੋ ਜਾਂਦੀ ਹੈ, ਜਾਂ ਇਹ ਕਹਿ ਲਓ ਕਿ ਕੁਝ ਐਸੇ ਮਸਲੇ ਵੀ ਹੋ ਜਾਂਦੇ ਜਿਹੜੇ ਪਬਲਿਕ ਨਾਲ ਡਾਇਰੈਕਟਲੀ ਜੁੜੇ ਹੁੰਦੇ ਆ ਜੀ। ਤਾਂ ਉਹਨਾਂ ਮਸਲੇ ਦਾ ਹੱਲ ਜਾਂ ਉਹਨਾਂ ਮਸਲਿਆਂ ਦਾ ਨਿਬੇੜਾ ਹੋਣਾ ਜ਼ਰੂਰੀ ਆ। ਤਾਂ ਵੈਸੇ ਵੀ ਇਹ ਤੁਹਾਨੂੰ ਵੀ ਪਤਾ ਕਿ ਪੋਲੀਟੀਕਲੀ ਐਂਗਲ ਤੋਂ ਦੇਖ ਲਓ ਇਹਨੂੰ, ਬੇਸ਼ੱਕ ਤੁਸੀਂ ਪਾਵਰ ਵਾਲੇ ਐਂਗਲ ਤੋਂ ਦੇਖ ਲਓ, ਜਾਂ ਤੁਸੀਂ ਦੇਖ ਲਓ ਕਿ ਇਸ ਵੇਲੇ ਜਿਹੜਾ ਈਗੋ ਦਾ ਮਸਲਾ ਹੀ ਬਣਿਆ ਹੋਇਆ, ਸੈਲਫ ਰਿਸਪੈਕਟ ਦਾ ਮਸਲਾ ਹੀ ਬਣਿਆ ਹੋਇਆ ਦੋਨਾਂ ਦਾ, ਜਾਂ ਦੋਨੇ ਅਹੁਦੇਦਾਰਾਂ ਦਾ, ਤਾਂ ਉਹ ਵੀ ਚੀਜ਼ ਆ। ਹੁਣ ਸਾਰੀਆਂ ਚੀਜ਼ਾਂ ਦੇ ਵਿੱਚ ਨਿਕਲਦਾ ਕੀ ਆ, ਬੜੀ ਦਿਲਚਸਪੀ ਬਣ ਗਈ ਇਸ ਚੀਜ਼ ਦੇ ਉੱਤੇ, ਜਾਂ ਦੇਖਣਾ ਰਹੇਗਾ ਕਿ ਉਧਰੋਂ ਜਿਹੜਾ ਕਿ ਰਾਜਪਾਲ ਦਾ ਰਿਪਲਾਈ ਕੀ ਆਉਂਦਾ, ਜੋ ਲੀਗਲੀ ਓਪੀਨੀਅਨ ਲੈ ਕੇ ਉਸ ਤੋਂ ਬਾਅਦ ਰਿਪਲਾਈ ਜਿਹੜਾ ਦਿੰਦੇ ਨੇਗੇ, ਤੇ ਇਧਰਲੇ ਪਾਸੇ ਦੇ ਉੱਤੋਂ ਸਰਕਾਰ ਕੀ ਰਿਐਕਟ ਕਰਦੀ ਹੈ, ਇਹ ਚੀਜ਼ ਵੀ ਦੇਖਣ ਵਾਲੀ ਹੋਏਗੀ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਾਨ ਸਾਹਿਬ ਤੇ ਗੱਲ ਕਰੀਏ ਵਿਧਾਇਕ ਅਮਿਤ ਰਤਨ ਦੀ। ਅਮਿਤ ਰਤਨ ਨੂੰ ਵਿਜੀਲੈਂਸ ਨੇ ਚੱਕ ਲਿਆ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਤਾਂ ਵੈਸੇ ਨਾ ਨਿਰਣੇ ਕਾਲਜ ਚੱਕ ਲਿਆ ਸੀਗਾ ਸਵੇਰੇ ਸਵੇਰੇ ਸਾਡੇ ਹਿਸਾਬ ਨਾਲ, ਕਿ ਉਹ ਜਿੱਦਾਂ ਬੱਬੂ ਮਾਨ ਦਾ ਇੱਕ ਗਾਣਾ ਸੀਗਾ ਨਾ, ਉਹਦੇ ਵਿੱਚ ਉਹ ਬੋਲਦੇ ਹੁੰਦੇ ਕਿ ਵਾਹਿਗੁਰੂ ਬੋਲ ਕੇ ਚੱਕ ਲਓ ਜੇ ਕੋਈ ਸ਼ੱਕੀ ਲੱਗਦਾ, ਤਾਂ ਇੱਥੇ ਵੀ ਅੱਜ ਸਵੇਰੇ ਸਵੇਰੇ ਚੱਕ ਲਿਆ। ਵੈਸੇ ਪ੍ਰਵਾਨਗੀ ਮਿਲ ਗਈ ਹੈ, ਪ੍ਰਵਾਨਗੀ ਤਾਂ ਮੇਰੇ ਖਿਆਲ ਨਾਲ ਪਹਿਲਾਂ ਹੀ ਮਿਲ ਜਾਣੀ ਸੀਗੀ, ਪਤਾ ਨਹੀਂ ਕਿਉਂ ਨਹੀਂ ਦਿੱਤੀ। ਮਤਲਬ ਇਹ ਹੈ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਸਰਕਾਰ ਦੀ ਪ੍ਰਵਾਨਗੀ ਕਹਿ ਲਓ ਕਿ ਉਹ ਵੀ ਥੋੜੀ ਲੇਟ ਆਈ ਆ। ਲੇਟ ਪਤਾ ਨਹੀਂ ਕਿਉਂ ਆਈ ਹੈ, ਪਤਾ ਨਹੀਂ ਤਾਂ ਵਿਰੋਧੀ ਧਿਰਾਂ ਤੋਂ ਡਰ ਲੱਗਿਆ, ਜਾਂ ਇਹ ਕਹਿ ਲਓ ਕਿ ਹੁਣ ਥੋੜਾ ਜਿਹਾ ਰੌਲਾ ਰੱਪਾ ਵੱਧ ਪੈਣ ਲੱਗ ਗਿਆ ਸੀਗਾ, ਜਾਂ ਬਹੁਤ ਸਾਰੇ ਲੋਕਾਂ ਦੀ ਆਵਾਜ਼ ਸੀਗੀ ਕਿ ਬਈ ਵਿਧਾਇਕ ਨੂੰ ਕਿਉਂ ਛੱਡਤਾ, ਕਿਉਂਕਿ ਵਿਧਾਇਕ ਦਾ ਨਾਮ FIR ਦੇ ਵਿੱਚ ਸੀਗਾ। ਜਦੋਂ ਨਾਮ FIR ਦੇ ਵਿੱਚ ਇਨਵੋਲਵ ਆ ਤਾਂ ਐਟਲੀਸਟ ਉਹ ਤੋਂ ਇਨਵੈਸਟੀਗੇਸ਼ਨ ਹੋਣੀ ਤਾਂ ਲਾਜ਼ਮੀ ਸੀ ਨਾ। ਜੇ ਫਰਜ਼ ਕਰੋ ਕਿ ਵਿਧਾਇਕ ਦਾ ਕੋਈ ਰੋਲ ਨਹੀਂ ਸੀਗਾ ਤਾਂ ਉਹਨੂੰ ਛੱਡ ਦਿੱਤਾ ਜਾਣਾ ਚਾਹੀਦਾ ਸੀਗਾ, ਜਾਂ ਛੱਡ ਦਿੰਦੇ ਬਾਅਦ ਦੇ ਵਿੱਚ, ਕਿਸੇ ਨੇ ਕੋਈ ਉਹਦੇ ਕਿੰਤੂ ਪਰੰਤੂ ਨਹੀਂ ਸੀ ਕਰਨਾ ਕਿ ਬਈ ਐਟਲੀਸਟ ਇਨਵੈਸਟੀਗੇਸ਼ਨ ਤਾਂ ਹੋਈ ਆ, ਪਰ ਉਹ ਇਨਵੈਸਟੀਗੇਸ਼ਨ ਫੇਅਰਲੀ ਹੋਣੀ ਬਹੁਤ ਲਾਜ਼ਮੀ ਆ ਕਿ ਉਹ ਨੀਟ ਐਂਡ ਕਲੀਨ ਹੋਵੇ, ਉਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ, ਤਾਂ ਇਹ ਚੀਜ਼ ਜ਼ਰੂਰੀ ਆ। ਤਾਂ ਹੁਣ ਕੀ ਹੋਇਆ ਕਿ ਵਿਧਾਇਕ ਸਾਹਿਬ ਦੇ, ਵੈਸੇ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ 'ਚ ਤੁਹਾਨੂੰ ਪਤਾ ਹੀ ਆ ਕਿ ਪਹਿਲੇ ਰਿਕਾਰਡਿੰਗ ਗਈ ਸੀਗੀ ਤਾਂ ਰਿਕਾਰਡਿੰਗ ਤੋਂ ਬਾਅਦ ਹੀ ਜਦੋਂ ਰਿਕਾਰਡਿੰਗ ਦਾ ਤੁਸੀਂ ਕਹ ਲਓ ਕਿ ਫੋਰੈਂਸਿਕ ਲਈ ਵੀ ਪਹੁੰਚੀ ਹੋਈ ਸੀ ਕਿ ਫੋਰੈਂਸਿਕ ਜਾਂਚ ਦੀ ਕਰਾਓ ਕਿ ਬਾਈ ਨਮੂਨੇ ਮਿਲਦੇ ਕਿ ਨਹੀਂ ਮਿਲਦੇ ਆ, ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਤੋਂ ਬਾਅਦ ਹੀ ਤਾਂ ਪ੍ਰਵਾਨਗੀ ਮਿਲੀ ਹੋਏਗੀ ਨਾ ਕਿ ਹਾਂ ਬਾਈ ਲਾਓ ਟਰੈਪ। ਤਾਂ ਉਸ ਵੇਲੇ ਮੇਰੇ ਖਿਆਲ ਨਾਲ ਚਾਹੀਦਾ ਸੀ ਕਿ ਨਾਲ ਦੀ ਨਾਲ ਜਾਂ ਅਗਲੇ ਦਿਨ ਮਤਲਬ ਕਿ ਪਰਮਿਸ਼ਨ ਮਿਲ ਜਾਣੀ ਚਾਹੀਦੀ ਸੀ ਕਿ ਬਾਈ ਹਾਂ ਚਲੋ ਠੀਕ ਹੈ ਤੁਸੀਂ ਵਿਧਾਇਕ ਸਾਹਿਬ ਤੋਂ ਵੀ ਪੁੱਛਗਿੱਛ ਕਰੋ, ਪਰ ਹੋਈ ਨਹੀਂ ਹੈ। ਉਹਦੇ ਤੇ ਬੜੇ ਜ਼ਿਆਦਾ ਸਵਾਲ ਹੋਏ ਆ ਕਿ ਬਈ ਆਹ ਕੀ ਚੱਕਰ ਬਣਿਆ, ਲੋਕਾਂ ਨੇ ਵੀ ਬਹੁਤ ਸਾਰੇ ਸਵਾਲ ਕੀਤੇ ਆ। ਹੁਣ ਕਹਿੰਦੇ ਕਿ ਉਹ ਫੋਰੈਂਸਿਕ ਜਾਂਚ ਹੋ ਗਈ ਆ। ਉਸ ਤੋਂ ਬਾਅਦ ਅੱਜ ਸਵੇਰੇ ਸਵੇਰੇ ਟ੍ਰਿਬਿਊਨ ਦੇ ਵਿੱਚ ਖਬਰ ਵੀ ਲੱਗੀ ਸੀਗੀ, ਲੋਕਾਂ ਨੇ ਬਹੁਤਿਆਂ ਨੇ ਅਖਬਾਰ ਫੋੜਿਆ ਕਿ ਬਈ ਦੇਖਿਆ ਕਿ ਬਈ ਹੋ ਸਕਦੀ ਹੈ ਉਹਨਾਂ ਦੀ ਗ੍ਰਿਫਤਾਰੀ, ਕਿਸੇ ਵੇਲੇ ਵੀ ਹੋ ਸਕਦੀ ਆ। ਪਰ ਉਸ ਤੋਂ ਬਾਅਦ ਨਾਲ ਦੀ ਨਾਲ ਜਿੱਦਾਂ ਹੀ ਲੋਕਾਂ ਨੇ ਟੈਲੀਵਿਜ਼ਨ ਦੇਖਿਆ ਜਾਂ ਸੋਸ਼ਲ ਮੀਡੀਆ ਦੇਖਿਆ ਤਾਂ ਨਾਲ ਦੀ ਨਾਲ ਆ ਗਈ ਕਿ ਬਾਈ ਅਮਿਤ ਰਤਨ ਚੱਕਿਆ ਗਿਆ, ਵਿਜੀਲੈਂਸ ਨੇ ਫੜ ਲਿਆ। ਤਾਂ ਲੋਕ ਕਲੀਅਰ ਬੜਾ ਫਾਸਟ ਕੰਮ ਹੋ ਗਿਆ। ਇਹ ਵੀ ਗੱਲ ਇੱਕ ਸੁਭਾਵਿਕ ਜੀ ਗੱਲ ਸੀਗੀ। ਚਲੋ ਪੱਤਰਕਾਰ ਦਾ ਕੰਮ ਆ ਕਿ ਉਹਨਾਂ ਨੂੰ ਕੋਈ ਇਨਪੁਟ ਮਿਲੀ ਹੋਏਗੀ ਜਾਂ ਕੋਈ ਕਲੀਅਰੈਂਸ ਮਿਲੀ ਹੋਏਗੀ ਜਾਂ ਕਿਤੇ ਨਾ ਕਿਤੇ ਕੋਈ ਟਿਪ ਮਿਲੀ, ਉਹਨਾਂ ਨੇ ਲੀਡ ਕੀਤੀ ਸਟੋਰੀ, ਚਲੋ ਫਾਈਲ ਕਰਨਾ ਹੱਕ ਬਣਦਾ ਸੀਨੀਅਰ ਜਰਨਲਿਸਟ ਨੇ, ਤਾਂ ਉਹਨਾਂ ਨੇ ਉਹ ਚੀਜ਼ ਕੀਤੀ। ਪਰ ਉਸ ਤੋਂ ਬਾਅਦ ਵਿਜੀਲੈਂਸ ਨੇ ਜਿਹੜਾ ਉਹ ਕਹਿੰਦੇ ਕਿ ਇਹਨਾਂ ਦਾ ਮੇਰੇ ਖਿਆਲ ਨਾਲ ਸ਼ਾਇਦ 26 ਤੱਕ ਜਿਹੜਾ ਉਹ ਹੁਣ ਰਿਮਾਂਡ ਤੇ ਲੈ ਲਿਆ। ਰਿਮਾਂਡ ਤੋਂ ਬਾਅਦ ਹੁਣ ਰਿਕਵਰੀ ਕੀ ਹੁੰਦੀ ਆ ਉਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮਾਨ ਸਾਹਿਬ ਦੇ ਉਸ ਬਿਆਨ ਦੇ ਉੱਤੇ ਵੀ ਜਿਹੜਾ ਤੰਜ ਕੱਸਿਆ ਸੀਗਾ, ਜਿਹਦੇ ਚੋਂ ਕਹਿੰਦੇ ਸੀ ਕਿ ਬਈ ਰਿਸ਼ਵਤਖੋਰ ਜਿਹਦਾ ਮਰਜ਼ੀ ਹੋਵੇ, ਚਾਹੇ ਉਹ ਸਾਡਾ ਹੋਵੇ ਚਾਹੇ ਉਹ ਬਗਾਨਿਆਂ ਦਾ ਹੋਵੇ, ਵੀ ਅਸੀਂ ਬਖਸ਼ਣਾ ਕਿਸੇ ਨੂੰ ਨਹੀਂ ਹੈ। ਤਾਂ ਫਿਰ ਇਹਦੇ ਵਿੱਚ ਆ ਕੇ ਹੁਣ ਜਿਹੜਾ ਉਹ ਸਵਾਲ ਕਰ ਰਹੇ ਸੀ ਲੋਕੀ ਕਿ ਬਈ ਆਹ ਕੀ ਗੱਲ ਆ। ਵੈਸੇ ਬੇਸ਼ੱਕ ਹੈ ਕਿ ਸਾਡੇ ਮੀਡੀਆ ਦਾ ਵੀ ਤੁਹਾਨੂੰ ਪਤਾ ਵੱਡਾ ਹਿੱਸਾ ਜਿਹੜਾ ਉਹ ਕਿਵੇਂ ਚੀਜ਼ਾਂ ਨੂੰ ਸੈੱਟ ਕਰਦਾ, ਕਿਵੇਂ ਉਹਨਾਂ ਨੇ ਚੀਜ਼ਾਂ ਨੂੰ ਲੋਕਾਂ ਦੇ ਮਨਾਂ ਚੋਂ ਭੁਲਾਉਣਾ ਤੇ ਕਿਵੇਂ ਨਵੀਂ ਚੀਜ਼ ਲਿਆ ਕੇ ਲੋਕਾਂ ਦੇ ਮਨਾਂ 'ਚ ਵਾੜਨੀ, ਜਾਂ ਕਿਵੇਂ ਲਿਆ ਕੇ ਉਹਦੇ ਲਈ ਆਡੀਅנס ਨੂੰ ਆ ਜਿਹੜਾ ਉਹਦੇ ਮਗਰ ਲਾਉਣਾ, ਉਹ ਚੀਜ਼ਾਂ ਸਾਰੀਆਂ ਤੁਹਾਨੂੰ ਪਤਾ ਕਿਵੇਂ ਸੈੱਟ ਹੁੰਦੀਆਂ ਨੇ। ਪਰ ਇਸ ਖਬਰ ਨੂੰ ਲੈ ਕੇ ਜਾਂ ਇਸ ਮਸਲੇ ਦੇ ਉੱਤੇ ਆ ਕੇ ਕਿਤੇ ਨਾ ਕਿਤੇ ਚੁੱਪ ਹੋ ਗਏ ਸੀ, ਪਰ ਉਹ ਦੁਬਾਰੇ ਫਿਰ ਅੱਜ ਜਿਹੜਾ ਮਾਮਲਾ ਫਿਰ ਉੱਠਿਆ ਤਾਂ ਵਧੀਆ ਗੱਲ ਹੈ। ਵੈਸੇ ਹੋਣੀ ਚਾਹੀਦੀ ਸੀ ਕਾਰਵਾਈ, ਤਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਨਾਲ ਦੀ ਨਾਲ
ਦੂਜੇ ਪਾਸੇ ਤੋਂ ਸਵਾਲ ਇਹ ਆ ਕਿ ਫੌਜਾ ਸਿੰਘ ਸਰਾਰੀ ਨੂੰ ਫਿਰ ਕਿਉਂ ਛੱਡਿਆ ਗਿਆ, ਲੋਕ ਉਹ ਵੀ ਸਵਾਲ ਕਰ ਰਹੇ ਆ, ਕਿਉਂਕਿ ਫਿਰ ਹੀਰੇ ਤਾਂ 3 ਹੋ ਗਏ ਨਾ, ਇਹ ਤੀਜਾ ਹੋ ਗਿਆ। ਜੀ ਤਾਂ ਫਿਰ ਉਹਨਾਂ ਨੂੰ ਕਿਉਂ ਛੱਡਿਆ ਗਿਆ, ਉਹਨਾਂ ਦੇ ਉੱਤੇ ਕਿਉਂ ਨਹੀਂ ਮਤਲਬ ਪੜਤਾਲ ਕਰਾਈ ਗਈ, ਤਾਂ ਉਹ ਜ਼ਰੂਰ ਜਿਹੜਾ ਰੜਕਦਾ ਰਹੇਗਾ। ਨਾਲ ਦੀ ਨਾਲ ਉਹਦਾ ਫਾਇਦਾ ਵੀ ਕਿਤੇ ਨਾ ਕਿਤੇ ਜਾ ਕੇ ਮਤਲਬ ਉਹਨਾਂ ਨੂੰ ਤਾਂ ਮਿਲਿਆ ਹੀ ਮਿਲਿਆ, ਠੀਕ ਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਾਂ ਕਹ ਲੋ ਕਿ ਅਸਤੀਫਾ ਦਵਾ ਦਿੱਤਾ ਗਿਆ, ਉਹ ਗੱਲ ਵੱਖਰੀ ਰਹਿ ਗਈ ਆ, ਪਰ ਫਾਇਦਾ ਤਾਂ ਮਿਲਿਆ ਹੀ ਮਿਲਿਆ ਨਾ, ਕਿਉਂਕਿ ਉਹ ਪੋਲੀਟੀਕਲ ਜਾਂ ਕਹ ਲੋ ਕਿ MLA-ਸ਼ਿਪ ਤੇ ਤਾਂ ਅੱਜ ਵੀ ਬਣੇ ਹੋਏ ਨੇ। ਤਾਂ ਇਹੀ ਹਾਲ ਇਧਰਲੇ ਪਾਸੇ ਆ, ਜੇ ਹੁਣ ਜਾਂ ਉਧਰਲੇ ਪਾਸੇ ਥੋੜਾ ਜਿਹਾ ਪਰਲੇ ਪਾਸੇ ਨੂੰ ਚਲੇ ਜਾਓ, ਮਾਨਸਾ ਵਾਲੇ ਪਾਸੇ ਨੂੰ ਚਲੇ ਜਾਓ, ਉਧਰਲੇ ਪਾਸੇ ਵੀ ਸਿੰਗਲਾ ਸਾਹਿਬ ਵੀ ਉਦਾਂ ਹੀ ਫਿਰਦੇ ਨੇ। ਹੁਣ ਸਿੰਗਲਾ ਸਾਹਿਬ ਦੀਆਂ ਫੋਟੋਆਂ ਕੱਢ ਲਏ ਸੀਗੀਆਂ ਪਿੱਛੇ ਜਿਹਾ ਇੱਕ ਦੋ ਦਿਨ ਪਹਿਲਾਂ, ਪਤਾ ਨਹੀਂ ਉਹ ਪੁਰਾਣੀਆਂ ਪਤਾ ਨਹੀਂ ਨਵੀਆਂ, ਉਹ ਲੋਕੀ ਕਹਿ ਰਹੇ ਕਿ ਜੀ ਆ ਦੇਖੋ ਇਹ ਤਾਂ ਮੰਤਰੀ ਸਾਹਿਬ ਨਾਲ ਬੈਠੇ, ਉਹਨਾਂ ਦੀਆਂ ਫੋਟੋਆਂ ਅਮਨ ਅਰੋੜਾ ਜੀ ਨਾਲ। ਇਸ ਤੋਂ ਪਹਿਲਾਂ ਇੱਕ ਫੰਕਸ਼ਨ ਹੋਇਆ ਸੀਗਾ, ਉਹਦੇ ਵਿੱਚ ਡਾਕਟਰ ਬਲਜੀਤ ਕੌਰ ਗਏ ਸੀਗੇ ਜਾਂ ਹੋਰ ਕਈ ਸੀਗੇ, ਉਹਨਾਂ ਨਾਲ ਵੀ ਫੋਟੋਆਂ ਕੱਢ ਲਏ ਸੀਗੇ। ਤਾਂ ਇਸ ਤਰ੍ਹਾਂ ਦੇ ਨਾਲ ਲੋਕੀ ਸਵਾਲ ਕਰਦੇ ਪਏ ਆ ਕਿ ਬਈ ਆਹ ਲਓ, ਜਿਹਨੂੰ ਤੁਸੀਂ ਕਹਿੰਦੇ ਸੀਗੇ ਬਈ ਕਰਪਟ ਆ ਜਾਂ ਜਿਹਦੀ ਆਡੀਓ ਸੁਣ ਲਈ ਆ CM ਸਾਹਿਬ ਨੇ, ਤਾਂ ਉਹ ਬੰਦਾ ਫਿਰ ਤੁਹਾਡੇ ਦੇ ਵਿੱਚ ਹੀ ਫਿਰਦਾ ਗਾ। ਉਸ ਤੋਂ ਬਾਅਦ ਪੋਲੀਟੀਕਲੀ ਦੇ ਨਾਲ ਨਾਲ ਤੁਹਾਨੂੰ ਪਤਾ ਕਿ ਉਹ ਲੀਗਲੀ ਫਾਈਟ ਕਰਦੇ ਪਏ ਆ, ਲੀਗਲੀ ਫਾਈਟ ਦੇ ਵਿੱਚ ਆ ਕੇ ਕਿਵੇਂ ਉਹ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਆ, ਉਹ ਵੀ ਸਭ ਦੇ ਸਾਹਮਣੇ ਆ। ਤੇ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਆ ਕਿ ਕੋਈ ਤੁਹਾਡਾ ਬੰਦਾ ਇਸ ਚੀਜ਼ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਰਿਹਾ। ਹੁਣ ਤਾਂ ਵੈਸੇ ਹੀ ਟਿੱਪਣੀ ਕੀ ਕਰਨੀ, ਹੁਣ ਤਾਂ ਕਹਿ ਦੇਣਾ ਕਿ ਬਈ ਮਾਮਲਾ ਕੋਰਟ ਦੇ ਵਿੱਚ ਆ, ਕੋਰਟ ਨੇ ਦੇਖਣਾਗਾ। ਤਾਂ ਕੁੱਲ ਮਿਲਾ ਕੇ ਮੇਰੇ ਖਿਆਲ ਨਾਲ ਇਹਦੇ ਉੱਤੇ ਵੀ ਕਾਰਵਾਈ ਪਹਿਲਾਂ ਹੋ ਜਾਣੀ ਚਾਹੀਦੀ ਸੀ, ਜਿਹੜੀ ਕਿ ਦੇਰੀ ਹੋ ਗਈ ਆ। ਦੂਜੀ ਗੱਲ ਇਹ ਆ, ਚਲੋ ਫਿਰ ਵੀ ਦੇਰੀ ਨਾਲ ਵੀ ਹੋਈ ਆ, ਤਾਂ ਐਟਲੀਸਟ ਇਹ ਕਿ ਕਾਰਵਾਈ ਹੋਈ ਆ, ਤਾਂ ਦੂਜਿਆਂ ਨੂੰ ਬਹੁਤਿਆਂ ਨੂੰ ਕੰਨ ਹੋ ਜਾਣੇ ਲਾਜ਼ਮੀ ਆ, ਕਿਉਂਕਿ ਇਸ ਤਰ੍ਹਾਂ ਦੇ ਨਾਲ ਜੇ ਇਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਕਰਨਗੇ ਤਾਂ ਉਹਦੇ ਨਾਲ ਇਹ ਆ ਕਿ ਲੋਕਾਂ ਦਾ ਸਰਕਾਰ ਪ੍ਰਤੀ ਜਿਹੜਾ ਟਰਸਟ ਆ ਉਹ ਵੀ ਵਧੇਗਾ। ਨਾਲ ਦੀ ਨਾਲ ਇਹ ਆ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਜੇ ਕੋਈ ਕਰਪਟ ਬੰਦੇ ਹੈਗੇ ਜਾਂ ਕੋਈ ਕੰਮ ਕਰਦੇ ਪਏ ਇਸ ਤਰ੍ਹਾਂ ਦੇ ਨਾਲ ਕੋਈ ਟੇਢੇ ਵਿੰਗੇ ਤਰੀਕੇ ਦੇ ਨਾਲ, ਤਾਂ ਉਹ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਕੰਟਰੋਲਿੰਗ ਹੋਏਗੀ ਉਹਦੇ ਉੱਤੇ। ਜੀ ਅਗਲੀ ਖਬਰ ਦੇ ਵੱਲ ਵਧੀਏ ਜਸਪਾਲ ਜੀ, ਤੇ ਗੱਲ ਕਰੀਏ ਅੰਮ੍ਰਿਤਪਾਲ ਦੀ। ਅੰਮ੍ਰਿਤਪਾਲ ਅੱਗੇ ਪੁਲਿਸ ਝੁਕੀ ਹੈ ਜੀ। ਹਾਂਜੀ, ਇਹ ਟਾਈਟਲ ਅੱਜ ਦੇਖਣ ਨੂੰ ਮਿਲਿਆ, ਬਹੁਤ ਸਾਰੇ ਅਦਾਰਿਆਂ ਨੇ ਟਾਈਟਲ ਜਿਹੜਾ ਉਹ ਲਾਇਆ ਖਬਰ ਦਾ ਕਿ ਬਈ ਅੰਮ੍ਰਿਤਪਾਲ ਅੱਗੇ ਪੁਲਿਸ ਝੁਕ ਗਈ ਆ ਜੀ। ਤਾਂ ਉਹਨਾਂ ਨੇ ਅੱਜ ਕਾਲ ਦਿੱਤੀ ਹੋਈ ਸੀ ਕਿ ਬਈ ਜਿਹੜਾ ਕਿ ਬਈ ਅਸੀਂ ਜਿਹੜਾ ਉਹ ਜਾਣਾ ਕਿੱਥੇ, ਉਹ ਅਜਨਾਲਾ ਪੁਲਿਸ ਸਟੇਸ਼ਨ। ਤਾਂ ਉਹ ਕਾਫਲਾ ਲੈ ਕੇ ਆਪਣਾ ਗਏ, ਉੱਥੇ ਪਹੁੰਚੇ ਤੇ ਉਸ ਦਰਮਿਆਨ ਜਿਹੜਾ ਉੱਥੇ ਜੋ ਵੀ ਉੱਥੇ ਭੜਥੂ ਪਿਆ, ਜੋ ਉੱਥੇ ਹੋਇਆ, ਉਹ ਸਭ ਦੇ ਸਾਹਮਣੇ ਆ। ਉਹਨੂੰ ਲੈ ਕੇ ਸਾਡੀ ਜਿਹੜੀ ਤੁਸੀਂ ਕਹਿ ਲਓ ਕਿ ਇਮੇਜ ਆ ਜਾਂ ਕਹਿ ਲਓ ਕਿ ਜੋ ਸਵਾਲ ਹੋ ਰਹੇ ਆ ਨੈਸ਼ਨਲ ਮੀਡੀਆ 'ਚ ਜਾਂ ਇੰਟਰਨੈਸ਼ਨਲ ਮੀਡੀਆ 'ਚ, ਉਹ ਤਾਂ ਇੱਕ ਵੱਖਰਾ ਵਿਸ਼ਾ ਰਹਿ ਗਿਆ। ਉਹਦੇ ਉੱਤੇ ਅਸੀਂ ਅੱਜ ਨਹੀਂ ਗੱਲ ਕਰ ਰਹੇ, ਨਾ ਸਾਡੇ 'ਚ ਕੋਈ ਬਹੁਤੇ ਲੋਕ ਉਹਦੇ ਤੇ ਧਿਆਨ ਦੇ ਰਹੇ ਆ, ਨਾ ਹੀ ਕੋਈ ਗੱਲਬਾਤ ਹੋ ਰਹੀ ਆ ਉਹਦੇ ਤੇ, ਕੋਈ ਨਹੀਂ ਹੋ ਰਹੀ ਗੱਲਬਾਤ। ਪਰ ਇਹ ਹੈ ਕਿ ਵੀ ਦੇਖੋ ਗੱਲ ਇਹ ਹੈ ਵੀ ਇਹ ਗਏ ਆਪਣੇ, ਤਾਂ ਇਹਨਾਂ ਦੇ ਸਮਰਥਕ ਸੀਗੇ, ਹੱਕ ਵੈਸੇ ਇਹਨਾਂ ਦਾ ਬੰਦਾ ਸੀਗਾ ਕਿ ਠੀਕ ਹੈ ਤੁਸੀਂ ਜਾਓ ਪੁਲਿਸ ਨਾਲ ਗੱਲ ਕਰੋ, ਉਹ ਗੱਲ ਵੱਖਰੀ ਆ, ਜਾਂ ਕਹ ਲਓ ਕਿ ਲੀਗਲੀ ਫਾਈਟ ਕਰੋ। ਪਰ ਜਿਹੜੇ ਜੋ ਵੀ ਸੰਗਤ ਨੂੰ ਤੁਸੀਂ ਕਾਲ ਦਿੱਤੀ ਹੈ, ਜਿਨ੍ਹਾਂ ਲੋਕਾਂ ਨੂੰ ਤੁਸੀਂ ਕਾਲ ਦਿੱਤੀ ਆ, ਜਿਹੜੇ ਤੁਹਾਡੇ ਕਹਿਣ ਦੇ ਉੱਤੇ ਉੱਥੇ ਆਏ ਨੇ, ਉਹਨਾਂ ਨੂੰ ਕੰਟਰੋਲ 'ਚ ਰੱਖਣਾ, ਉਹਨਾਂ ਨੂੰ ਜਾਬਤੇ 'ਚ ਰੱਖਣਾ ਵੀ ਤਾਂ ਲੀਡਰਾਂ ਦਾ ਕੰਮ ਹੀ ਹੁੰਦਾ ਨਾ। ਜਿਹੜਾ ਕੋਈ ਵੀ ਸੰਘਰਸ਼ ਵਿੱਢਿਆ ਜਾਂ ਕੋਈ ਤੁਸੀਂ ਐਜੀਟੇਸ਼ਨ, ਕੋਈ ਪ੍ਰੋਟੈਸਟ ਕਰ ਰਹੇ ਹੋ, ਜਿਹੜੇ ਉਹਦੇ ਲੀਡਰ ਨੇਗੇ, ਉਹਨਾਂ ਦਾ ਹੱਕ ਬਣਦਾ ਕਿ ਬਈ ਇਹਨਾਂ ਸਾਰਿਆਂ ਨੂੰ ਜਾਂ ਇਸ ਜੋ ਉਹਨਾਂ ਨੇ ਇਕੱਠ ਕੀਤਾ, ਉਹਨੂੰ ਅਸੀਂ ਜਾਬਤੇ ਦੇ ਵਿੱਚ ਕਿਵੇਂ ਰੱਖਣਾ, ਉਹਨੂੰ ਅਸੀਂ ਕਾਇਦੇ ਕਾਨੂੰਨ 'ਚ ਕਿਵੇਂ ਰੱਖਣਾ, ਤਾਂ ਜੋ ਕੋਈ ਇਸ ਤਰ੍ਹਾਂ ਦੇ ਨਾਲ ਕਿ ਮਤਲਬ ਕੋਈ ਕਾਰਵਾਈ ਨਾ ਹੋਵੇ ਜਿਸ ਤੋਂ ਬਾਅਦ ਸਾਡੇ ਤੇ ਸਵਾਲ ਉੱਠਣ। ਤਾਂ ਉਹ ਕੋਈ ਐਸਾ ਦਿਖਿਆ ਨਹੀਂ ਹੈ, ਜਾਂ ਕਹਿ ਲਓ ਕਿ ਬਈ ਰੋਕ ਟੋਕ ਨਹੀਂ ਹੋਈ ਹੈ ਜਾਂ ਰੋਕੇ ਨਹੀਂ ਗਿਆ। ਤਾਂ ਉਹ ਸਭ ਨੇ ਦੇਖਿਆ ਕਿ ਕਿਵੇਂ ਬਾਈ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਹੋਇਆ। ਉਹਦੇ ਵਿੱਚ ਹੁਣ ਇਹ ਆ ਕਿ ਕੁਝ ਲੋਕੀ ਹਾਲੇ ਵੀ ਵੀਡੀਓ ਪਾ ਕੇ ਡਿਫੈਂਡ ਕਰਦੇ ਪਏ ਆ ਕਿ ਬਈ ਆਹ ਦੇਖ ਲਓ ਕਿੱਥੇ ਪੁਲਿਸ ਵਾਲਿਆਂ ਦੇ ਜਿਹੜਾ ਡਾਂਗ ਵੱਜੀ ਹੈ ਜਾਂ ਕਿੱਥੇ ਪੁਲਿਸ ਵਾਲਿਆਂ ਨਾਲ ਹੋਇਆ। ਬਈ ਪੁਲਿਸ ਵਾਲੇ ਵੀ ਕੀ ਕਰਨ, ਉਹ ਵੀ ਤਾਂ ਸਾਡੇ ਧੀਆਂ ਪੁੱਤ ਨੇ ਨਾ। ਜੇ ਫਰਜ਼ ਕਰੋ ਇੱਧਰ ਕਿਸੇ ਦਾ ਸਿਰ ਪਾਟ ਜੇ, ਉਹ ਵੀ ਸਾਡਾ, ਉਧਰਲੇ ਪਾਸੇ ਕਿਸੇ ਪੁਲਿਸ ਵਾਲੇ ਦਾ ਸਿਰ ਪਾਟ ਜੇ, ਉਹ ਵੀ ਸਾਡਾ। ਹੈ ਤਾਂ ਦੋਨੇ ਹੀ ਸਾਡੇ ਨੇ ਨਾ। ਕਿਸੇ ਨਾ ਕਿਸੇ ਦਾ ਵੀ ਕਿਉਂ ਨੁਕਸਾਨ ਹੋਵੇ, ਜਿਹਦਾ ਮਰਜ਼ੀ ਹੋ ਨਾ ਨਹੀਂ ਹੋਣਾ ਚਾਹੀਦਾ, ਚਾਹੇ ਉਹ ਇੱਧਰਲੇ ਪਾਸੇ ਚਾਹੇ ਉਧਰਲੇ ਪਾਸੇ ਹੋਵਾ। ਦੂਜੀ ਗੱਲ ਇਹ ਕਿ ਬਈ ਚਲੋ ਇਹਨਾਂ ਨੇ ਆਪਣੀ ਪਾਵਰ ਦਿਖਾਉਣ ਦਾ ਯਤਨ ਕੀਤਾ, ਠੀਕ ਹੈ, ਪਰ ਮੈਨੂੰ ਪਰਸਨਲੀ ਇਹਨਾਂ ਦਾ ਢੰਗ ਤਰੀਕਾ ਠੀਕ ਨਹੀਂ ਲੱਗਿਆ ਕਿ ਇਸ ਤਰ੍ਹਾਂ ਦੇ ਨਾਲ ਉਹ ਬਿਹਤਰ ਸੀ ਕਿ ਬਈ ਤੁਸੀਂ ਪ੍ਰੋਟੈਸਟ ਕਰਦੇ, ਉੱਥੇ ਜਾ ਕੇ ਤੁਸੀਂ ਜਿੱਥੇ ਕਿਤੇ ਤੁਹਾਨੂੰ ਰੋਕ ਦਿੰਦੇ ਉੱਥੇ ਜਾ ਕੇ ਬੈਠ ਜਾਂਦੇ। ਉਸ ਤੋਂ ਬਾਅਦ ਵੀ ਜਦੋਂ ਥਾਣੇ ਦੇ ਵਿੱਚ ਗਏ ਹੋ, ਉੱਥੇ ਜਾ ਕੇ ਵੀ ਤਾਂ ਤੁਸੀਂ ਜਾਪ ਹੀ ਕੀਤਾ ਨਾ, ਜਾਂ ਉੱਥੇ ਜਾ ਕੇ ਵੀ ਤੁਸੀਂ ਜਾਬਤੇ ਦੇ ਵਿੱਚ ਬੈਠੇ ਹੋ। ਇਹ ਪਹਿਲਾਂ ਵੀ ਬੈਠੇ ਜਾ ਸਕਦਾ ਸੀਗਾ। ਮੇਰੇ ਖਿਆਲ ਨਾਲ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਜੇ ਇਹਨਾਂ ਦਾ ਇਕੱਠ ਦੇਖ ਕੇ ਜਾਂ ਇਹਨਾਂ ਦੀ ਗੈਦਰਿੰਗ ਦੇਖ ਕੇ ਪੁਲਿਸ ਇਹਨਾਂ ਦੇ ਕੋਲੇ ਚੱਲ ਕੇ ਨਾ ਆਉਂਦੀ, ਕਿਉਂਕਿ ਬਾਅਦ ਦੇ ਵਿੱਚ ਵੀ ਤਾਂ ਇਹੀ ਹੋਇਆ ਨਾ ਕਿ ਪੁਲਿਸ ਦੇ ਜਿਹੜੇ ਅੰਮ੍ਰਿਤਸਰ ਦੇ SSP ਸੀਗੇ,
ਉਹ ਕਹਿੰਦੇ ਕਿ ਬਈ ਜਿਹੜਾ ਇਹ ਲਵਪ੍ਰੀਤ ਤੂਫਾਨ ਆ ਜਿਹਨੂੰ ਅਰੈਸਟ ਕੀਤਾ ਹੋਇਆ, ਕਹਿੰਦੇ ਉਹਨੂੰ ਅਸੀਂ ਰਿਹਾ ਕਰ ਦਾਂਗੇ, ਮਾਮਲੇ ਦੀ ਜਾਂਚ ਕਰਾਉਣ ਵਾਸਤੇ ਜਿਹੜਾ ਉਹ ਸਿੱਟ ਬਣਾਵਾਂਗੇ ਤੇ ਸਿੱਟ ਇਨਵੈਸਟੀਗੇਸ਼ਨ ਕਰੇਗੀ। ਇਹ ਚੀਜ਼ ਹੀ ਹੋਈ ਹੈ ਨਾ। ਤਾਂ ਇਹ ਚੀਜ਼ ਤਾਂ ਵੈਸੇ ਵੀ ਜੇ ਮੰਨ ਲਓ ਲੀਗਲੀ ਫਾਈਟ ਕਰਦੇ ਤਾਂ ਉਸ ਥਰੂ ਵੀ ਹੋ ਜਾਣਾ ਸੀਗਾ। ਗੱਲ ਐਵੇਂ ਜੇ ਫਰਜ਼ ਕਰੋ ਤੁਸੀਂ ਉੱਥੇ ਜਾ ਕੇ ਬੈਠ ਕੇ ਗੱਲ ਕਰਦੇ ਫਿਰ ਵੀ ਹੋ ਜਾਣਾ ਸੀਗਾ। ਜਿਹੜਾ ਮਤਲਬ ਇਸ ਤਰ੍ਹਾਂ ਦੇ ਨਾਲ ਕਾਨੂੰਨ ਨੂੰ ਹੱਥ 'ਚ ਲੈਣਾ, ਕਿਸੇ ਦਾ ਵੀ ਨੁਕਸਾਨ ਹੋਇਆ, ਕਿਸੇ ਦੀ ਭੰਨ ਤੋੜ ਨੁਕਸਾਨ ਹੋਇਆ, ਉਹ ਚੀਜ਼ਾਂ ਨਾ ਹੁੰਦੀਆਂ ਤਾਂ ਬਿਹਤਰ ਸੀਗਾ। ਦੂਜੀ ਵੱਡੀ ਗੱਲ ਇਹ ਹੁੰਦੀ ਹੈ ਕਿ ਪ੍ਰਵੀਨ ਜੀ ਦੇਖੋ, ਤੁਸੀਂ ਇੱਥੇ ਬੈਠੇ ਹੋ, US ਬੈਠੇ ਹੋਏ ਹੋ, ਮੈਂ ਇੱਧਰ ਮਾਲ ਵਿੱਚ ਬੈਠਾ ਹੋਇਆ ਮੁਕਤਸਰ ਵਾਲੇ ਪਾਸੇ, ਤਾਂ ਹੁਣ ਆਪਾਂ ਨੂੰ ਉਹ ਚੀਜ਼ਾਂ ਦਾ ਉੱਥੇ ਸਿਚੁਏਸ਼ਨ ਦਾ ਨਹੀਂ ਪਤਾ ਲੱਗਦਾ। ਆਪਣੇ ਲਈ ਤਾਂ ਕੰਟਰੋਲ 'ਚ ਹੋ ਗਈ ਹੈ, ਠੀਕ ਹੈ, ਪਰ ਜਿਹੜੇ ਇੱਥੇ ਲੋਕਲ ਲੋਕੀ ਸਫਰ ਕਰਦੇ ਆ, ਕਿਸੇ ਨੇ ਹਸਪੀਟਲ ਜਾਣਾ, ਉਹ ਵਿਚਾਰਾ ਪਰੇਸ਼ਾਨ ਹੋ ਰਿਹਾ, ਕਿਸੇ ਕੋਈ ਬੱਚਿਆਂ ਨੂੰ ਲੈ ਕੇ ਜਾ ਰਿਹਾ, ਕੋਈ ਪਰਿਵਾਰ ਨਾਲ ਜਾ ਰਿਹਾ, ਉਹਨਾਂ ਦਾ ਰਾਹ ਦੇ ਵਿੱਚ ਤੁਸੀਂ ਕਹਿ ਲਓ ਕਿ ਉਹਨਾਂ ਦੇ ਲਈ ਰੁਕਾਵਟ ਆ ਗਈ ਹੈ, ਜਾਂ ਕੋਈ ਐਮਰਜੈਂਸੀ ਦੇ ਵਿੱਚ ਲਈ ਪਹੁੰਚਣਾ, ਕਿਸੇ ਨੇ ਡਿਊਟੀ ਤੇ ਪਹੁੰਚਣਾ, ਉਹਨਾਂ ਲਈ ਦਿੱਕਤ ਪਰੇਸ਼ਾਨੀਆਂ ਆ ਗਈਆਂ, ਉਹ ਸਾਰੀਆਂ ਵੱਖਰਾ। ਉਹ ਤੋਂ ਬਿਨਾਂ ਕੋਈ ਦਿਹਾੜੀਦਾਰ ਬੰਦਾ, ਕੋਈ ਰੇਹੜੀ ਫੜੀ ਵਾਲਾ, ਉਹ ਵਿਚਾਰੇ ਦਾ ਰੁਜ਼ਗਾਰ ਜਿਹੜਾ ਠੱਪ ਹੋ ਗਿਆ, ਜਾਂ ਕਹਿ ਲਓ ਕਿ ਉਹਦਾ ਕੰਮਕਾਜ ਨਹੀਂ ਚੱਲਿਆ, ਜਾਂ ਕਹਿ ਲਓ ਉਹਦਾ ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਉਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਆ। ਉਹਨਾਂ ਦੇ ਉੱਤੇ ਕੋਈ ਬੰਦਾ ਝਾਤ ਹੀ ਨਹੀਂ ਮਾਰਦਾ, ਜਾਂ ਅਸੀਂ ਵੀ ਨਹੀਂ ਝਾਤ ਮਾਰਦੇ ਕਈ ਵਾਰੀ, ਕਿਉਂਕਿ ਸਾਡੇ ਤੋਂ ਵੀ ਰਹਿ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਹੋ ਸਕਦਾ ਇੱਥੇ ਵੀ ਗਲਤੀਆਂ ਰਹਿ ਗਈਆਂ ਹੁਣ। ਤਾਂ ਉਹ ਜਿਹੜੇ ਲੋਕ ਨੇ, ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਨਾਲ ਪ੍ਰੋਬਲਮਸ ਜਿਹੜੀਆਂ ਨੇ ਸਫਰ ਕੀਤੀਆਂ ਨੇ, ਤਾਂ ਉਹਨਾਂ ਬਾਰੇ ਕੋਈ ਸੋਚ ਵਿਚਾਰ ਨਹੀਂ ਹੁੰਦੀ, ਜਾਂ ਉਹਨਾਂ ਬਾਰੇ ਮਤਲਬ ਕਹਿ ਲਓ ਕਿ ਉਹਨਾਂ ਬਾਰੇ ਕੋਈ ਦੇਖਦਾ ਨਹੀਂ ਹੈ। ਤਾਂ ਇਸ ਲਈ ਮੇਰੇ ਖਿਆਲ ਨਾਲ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈਗਾ ਜੀ, ਤਾਂ ਜੋ ਇਸ ਤਰ੍ਹਾਂ ਦੇ ਨਾਲ ਕਿ ਜਿਹੜੀਆਂ ਚੀਜ਼ਾਂ ਤਾਂ ਜੋ ਸਾਡੇ ਸਾਹਮਣੇ ਆ ਗਈਆਂ ਉਹ ਤਾਂ ਠੀਕ ਹੈ, ਜੋ ਉਸ ਤੋਂ ਬਿਨਾਂ ਜਿਹੜੀਆਂ ਦੇ ਉੱਤੇ ਸਾਡੀ ਨਜ਼ਰ ਨਹੀਂ ਪੈ ਰਹੀ, ਜਾਂ ਸਾਡੇ ਕਿਤੇ ਨਾ ਕਿਤੇ ਐਂਗਲ ਤੋਂ ਬਾਹਰ ਨੇ, ਉਹਨਾਂ ਦੇ ਉੱਤੇ ਸਾਡੀ ਨਜ਼ਰ ਨਹੀਂ ਪੈ ਰਹੀ, ਉਹ ਚੀਜ਼ਾਂ ਨੂੰ ਸਫਰ ਕਰਨ ਵਾਲੇ ਲੋਕਾਂ ਨੂੰ ਅਸੀਂ ਕਿਵੇਂ ਮਤਲਬ ਇਨਸਾਫ ਦਵਾਵਾਂਗੇ, ਜਾਂ ਉਹ ਲੋਕ ਕਿਵੇਂ ਸਾਡੀ ਫੇਵਰ ਦੇ ਵਿੱਚ ਆਉਣਗੇ ਜੇ ਇਸ ਤਰ੍ਹਾਂ ਦੇ ਨਾਲ ਕਰਾਂਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਆਪਣੇ ਮਾਨ ਸਾਹਿਬ ਤੇ ਗੱਲ ਕਰੀਏ ਕਰੋਨਾ ਦੇ ਡਰ ਦੀ। ਕਰੋਨਾ ਦਾ ਡਰ ਸੁਣ ਕੇ ਵੀ ਹੁਣ ਡਰ ਆਉਂਦਾ ਜੀ? ਹਾਂਜੀ ਪ੍ਰਵੀਨ ਜੀ, ਕੁਛ ਇਸੇ ਤਰ੍ਹਾਂ ਦੀ ਖਬਰ ਆ। ਤਾਂ ਇਹ ਬੇਸਿਕਲੀ ਤੁਹਾਨੂੰ ਪਤਾ ਕਿ ਵੈਸੇ ਤਾਂ ਕਰੋਨਾ ਇਹ ਆ ਕਿ ਮੈਨੂੰ ਲੱਗਦਾ ਮਾਰਚ 'ਚ ਆਇਆ ਸੀ 19 'ਚ, 4 ਸਾਲ ਦੇ ਆਸ-ਪਾਸ ਹੋਣ ਵਾਲੇ ਆ। ਤਾਂ ਪਰ ਹਾਲੇ ਵੀ ਕਰੋਨਾ ਦਾ ਡਰ ਆ ਜਿਹੜਾ ਇਸ ਤਰ੍ਹਾਂ ਦੇ ਨਾਲ ਆ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਕੇ ਨਾ ਪ੍ਰਵੀਨ ਜੀ ਬੰਦਾ ਡਰ ਜਾਂਦਾ। ਡਰ ਇਹ ਜਾਂਦਾ ਕਿ ਇਹ ਬੇਸਿਕਲੀ ਹੈ ਹਰਿਆਣੇ ਦੀ ਘਟਨਾ, ਗੁਰੂਗ੍ਰਾਮ ਦੀ। ਉੱਥੇ ਹੋਇਆ ਕਿ ਜਿਹੜਾ ਇੱਕ ਬੀਬੀ ਆ, ਉਹ ਤੇ ਉਹਦਾ ਬੱਚਾ, ਉਹ 3 ਸਾਲਾਂ ਤੋਂ ਦੱਸਦੇ ਆ, ਕਹਿੰਦੇ ਕਿ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਘਰ ਦੇ ਵਿੱਚ ਹੀ ਕੈਦ ਕੀਤਾ ਸੀ, ਇੱਕ ਕਮਰੇ ਦੇ ਵਿੱਚ। ਤਾਂ ਹੋਇਆ ਕਿ ਕਰੋਨਾ ਦਾ ਖੌਫ ਹੀ ਇੰਨਾ ਸੀਗਾ, ਉਹ ਲਗਾਤਾਰ ਕਹਿੰਦੇ ਕਿ ਘਰ ਦੇ ਵਿੱਚ ਰਹਿੰਦੇ ਸੀਗੇ। ਤਾਂ ਦੋਨਾਂ ਨੇ ਆਪਣੇ ਆਪ ਨੂੰ ਘਰ 'ਚ ਬੰਦ ਕੀਤਾ ਹੋਇਆ ਸੀ, ਨਾਲੇ ਉਸ ਬੀਬੀ ਨੇ ਤੇ ਨਾਲ ਹੀ ਉਹਨੇ ਆਪਦੇ ਬੱਚੇ ਨੂੰ। ਤਾਂ ਉਹਨਾਂ ਨੂੰ ਰੈਸਕਿਊ ਕਰਾਇਆ ਗਿਆ। ਜਦੋਂ ਰੈਸਕਿਊ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਆ ਕੇ ਸਾਰੀ ਘਟਨਾ, ਜਾਂ ਕਹਿ ਲਓ ਕਿ ਸਾਰੀ ਚੀਜ਼ ਆ ਜਿਹੜੀ, ਉਹਦਾ ਪਤਾ ਲੱਗਿਆ ਕਿ ਬਈ ਭਾਣਾ ਤਾਂ ਆ ਵਾਪਰਿਆ। ਉਹ ਹੋਇਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਪਤਾ ਲੱਗਿਆ ਕਿ ਬਈ ਇਹਨਾਂ ਦੀ ਮਾਨਸਿਕ ਸਥਿਤੀ ਵੀ ਠੀਕ ਨਹੀਂ ਹੈ, ਦੋਨਾਂ ਜਿਹੜਾ ਮਾਂ ਪੁੱਤ ਦੀ। ਉਹਨਾਂ ਨੂੰ ਰੋਹਤਕ ਭਰਤੀ ਕਰਾਇਆ, ਉੱਥੇ ਉਹਨਾਂ ਦਾ ਟ੍ਰੀਟਮੈਂਟ ਹੋਊਗਾ। ਤਾਂ ਇਹ ਜਿਹੜੀ BBC ਦਾ ਘਰ ਵਾਲਾ ਕਹਿੰਦਾ ਕਿ ਜੀ ਦੇਖੋ ਗੱਲ ਹੈ ਵੀ ਕਰੋਨਾ ਦੇ ਵੇਲੇ ਮੈਂ ਜਿਹੜਾ ਕਹਿੰਦੇ ਕਿ ਮੈਂ ਕਿਸੇ ਕਾਰਨ ਕਰਕੇ ਜਿਹੜਾ ਕਹਿੰਦੇ ਕਿ ਉਦੋਂ ਮੈਂ ਕਰੋਨਾ ਕਰਕੇ ਮੈਂ ਘਰੇ ਨਹੀਂ ਆ ਸਕਿਆ। ਤਾਂ ਕਹਿੰਦੇ ਕਿ ਮੇਰੀ ਡਿਊਟੀ ਕਿਤੇ ਹੋਰ ਸੀਗੀ। ਤਾਂ ਇਹ 2020 ਦੇ ਵਿੱਚ ਹੋਇਆ। ਤਾਂ 2020 ਦੇ ਵਿੱਚ ਹੋਇਆ, ਉਸ ਵੇਲੇ ਕਹਿੰਦੇ ਕਿ ਮੇਰਾ 8 ਸਾਲ ਦਾ ਬੱਚਾ ਸੀਗਾ ਤੇ ਮੇਰੀ ਘਰ ਵਾਲੀ ਸੀ। ਇਹ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਜੋ ਖਬਰਾਂ ਸੀ, ਕਹਿ ਲਓ ਜਾਂ ਆਸੇ-ਪਾਸੇ ਦਾ ਡਰ ਦਾ ਮਾਹੌਲ ਸੀਗਾ, ਉਹਦੇ ਕਰਕੇ ਇਹਨਾਂ ਨੇ ਆਪਦੇ ਆਪ ਨੂੰ ਘਰ ਦੇ ਵਿੱਚ ਹੀ ਜਿਹੜਾ ਉਹ ਲੌਕ ਕਰ ਲਿਆ। ਨਾ ਦਰਵਾਜ਼ਾ ਕਿਸੇ ਨੂੰ ਖੋਲਦੇ ਸੀਗੇ, ਜੇ ਕੋਈ ਮਾੜਾ ਮੋਟਾ ਕੋਈ ਸਮਾਨ ਆਨਲਾਈਨ ਮੰਗਾਉਂਦੇ ਸੀਗੇ, ਉਹਦਾ ਵੀ ਕੂੜਾ ਕਰਕਟ ਆ ਜਿਹੜਾ ਉਹ ਸਾਰਾ ਕੁਝ ਘਰੇ ਹੀ ਇਕੱਠਾ ਹੋਇਆ ਪਿਆ ਸੀਗਾ। ਇੱਥੋਂ ਤੱਕ ਕਿ ਇਸ ਬੀਬੀ ਦੇ ਪੇਕਿਆਂ ਨੇ ਵੀ ਆਖਿਆ ਕਿ ਬਈ ਜਿਹੜਾ ਤੂੰ ਬਾਹਰ ਆ ਜਾ, ਉਹ ਨਹੀਂ ਆਈ ਬਾਹਰ। ਉਸ ਤੋਂ ਬਾਅਦ ਪੁਲਿਸ ਦੀ ਹੈਲਪ ਲੈ ਕੇ, ਜਾਂ ਕਹਿ ਲਓ ਕਿ ਕੁਝ ਸਿਹਤ ਵਾਲੇ ਕਾਮੇ ਲੈ ਕੇ ਉਹਨਾਂ ਦੀ ਮਦਦ ਦੇ ਨਾਲ ਆ ਜਿਹੜਾ ਉਹ ਲਿਆਇਆ ਗਿਆ, ਜਾਂ ਕਹਿ ਲਓ ਕਿ ਇਹਨਾਂ ਨੂੰ ਰੈਸਕਿਊ ਕਰਵਾਇਆ ਗਿਆ। ਫਿਰ ਆ ਜਿਹੜਾ ਉਸ ਤੋਂ ਬਾਅਦ ਆ ਕੇ ਸਾਰੇ ਮਾਮਲੇ ਦੇ ਪਤਾ ਲੱਗਿਆ ਕਿ ਆਂਢ ਗੁਆਂਢ ਦੇ ਵਿੱਚ ਵੀ ਆ ਜਿਹੜਾ ਉਹ ਵੀ ਬਹੁਤ ਪਰੇਸ਼ਾਨ ਸੀਗੇ। ਤਾਂ ਇਸ ਕਰਕੇ ਬੱਚੇ ਦੀ ਪੜ੍ਹਾਈ ਹੈ ਜਿਹੜੀ ਉਹ ਆਨਲਾਈਨ ਉਸ ਵੇਲੇ ਚੱਲਦੀ ਸੀਗੀ। ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਵੀ ਪ੍ਰਭਾਵਿਤ ਹੋਈ ਆ। ਤੇ ਨਾਲ ਦੀ ਨਾਲ ਆ ਜਿਹੜਾ ਇਹ ਮਹਿਲਾ ਜਿਹੜੀ ਉਹ ਘਰੇ ਆਪਣੇ ਆਪ ਨੂੰ ਲੌਕ ਕਰ ਲਿਆ। ਉਸ ਕਰਕੇ ਗੰਦਮੰਦ ਕਹਿ ਲਓ ਕਿ ਜਾਂ ਕਹਿ ਲਓ ਕਿ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਉਹ ਵੀ ਕਿਤੇ ਨਾ ਕਿਤੇ ਮੈਂਟਲੀ ਜਿਹੜੀ ਉਹਦੇ ਹਾਲਾਤ ਸੀਗੀ, ਸਿਚੁਏਸ਼ਨ ਸੀ, ਹੌਲੀ ਹੌਲੀ ਉਹ ਵੀ ਗੜਬੜਾਉਂਦੀ ਗਈ। ਉਸ ਤੋਂ ਬਾਅਦ ਜਦੋਂ ਕੋਈ ਵਾਹ ਨਾ ਚੱਲੀ ਜਾਂ ਕਿਸੇ ਦੀ ਇਹਨੇ ਨਾ ਸੁਣੀ, ਫਿਰ ਜਾ ਕੇ ਕਿਤੇ ਕਹਿੰਦੇ ਕਿ ਉਹਨਾਂ ਨੇ ਜਿਹੜਾ ਉਹ ਮਤਲਬ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਕਰਾਇਆ, ਤੇ ਫਿਰ ਜਾ ਕੇ ਇਹਨਾਂ ਨੂੰ ਰੈਸਕਿਊ ਕਰਾਇਆ। ਇੱਥੋਂ ਤੱਕ ਆ ਕਿ ਉਹ ਬੀਬੀ ਹੈ ਜਿਹੜੀ, ਉਹ ਤਾਂ ਕਹਿੰਦੇ ਕਿ
ਮਤਲਬ ਆਪਦੇ ਆਪ ਨੂੰ ਆ ਜਿਹੜਾ ਨਾ ਉਹ ਕਹਿੰਦੀ ਸੀ ਕਿ ਮੈਂ ਸੁਸਾਈਡ ਕਰ ਲੈਣਾ, ਇਸ ਜੀ। ਤਰ੍ਹਾਂ ਦੀਆਂ ਧਮਕੀਆਂ ਦਿੰਦੀ ਸੀਗੀ, ਜੇ ਹੂੰ, ਗੇਟ ਖੋਲਣਾ ਨਹੀਂ ਮੈਂ। ਜੀ। ਤੁਸੀਂ ਦੇਖ ਲਓ ਕਿ ਇੰਨਾ ਜ਼ਿਆਦਾ ਡਰ ਸੀਗਾ ਕਿ ਹੂੰ, ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਉਹਨਾਂ ਤੋਂ ਵੀ ਡਰ ਲੱਗਦਾ ਪਿਆ ਸੀਗਾ। ਹੂੰ, ਤਾਂ ਇਹ ਕੋਈ ਵੈਸੇ ਪਹਿਲਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਨਾਲ, ਕਹਿੰਦੇ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਹੋਇਆਗਾ, ਉਹ ਵੀ ਇਸ ਤਰ੍ਹਾਂ ਦੇ ਨਾਲ ਕੇਸ ਆਇਆ ਸੀਗਾ। ਜੀ। ਆਪਣੇ ਜੇ ਥੋੜਾ ਝਾਤ ਮਾਰੋਗੇ ਨਾ ਆਪਣੇ ਵਾਲੇ ਪਾਸੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਕੇਸ ਮਿਲ ਜਾਣਗੇ। ਹੂੰ, ਹੂੰ, ਮੈਂ ਇੱਕ ਕੇਸ ਮੇਰੇ ਧਿਆਨ ਚ ਆ ਗਿਆ, ਆਪਣੇ ਮੁਕਤਸਰ ਜ਼ਿਲ੍ਹੇ ਨਾਲ ਹੀ ਸੰਬੰਧਿਤ ਸੀਗਾ। ਉਹ ਮੈਂਟਲੀ ਥੋੜਾ ਬੱਚਾ ਠੀਕ ਨਹੀਂ ਸੀਗਾ, ਤਾਂ ਉਹ ਕਹਿੰਦੇ ਕਿ ਉਸ ਵੇਲੇ ਸੀਗਾ ਜਿਹੜਾ ਉਹ ਕੋਈ 17.5 18 ਸਾਲ ਦੇ ਆਸ-ਪਾਸ ਸੀਗਾ। ਜੀ। ਉਹ ਘਰੋਂ ਭੱਜ ਗਿਆ ਸੀ ਸਿਰਫ ਕਰੋਨਾ ਕਰਕੇ, ਹੂੰ, ਕਿਉਂਕਿ ਕਾਰਨ ਇਹ ਸੀ ਕਿ ਉਸ ਵੇਲੇ ਤੁਹਾਨੂੰ ਪਤਾ ਕਿ ਥੋੜਾ ਜਿਹਾ ਬਾਅਦ ਆ ਕੇ ਵੀ ਵੈਕਸੀਨ ਸ਼ੁਰੂ ਹੋ ਗਈ, ਜਾਂ ਕਹਿ ਲਓ ਕਿ ਲੋਕਾਂ ਨੂੰ ਕਿ ਜੀ ਤੁਹਾਨੂੰ ਘਰੇ ਬੰਦ ਰੱਖਣਾ ਪਏਗਾ, ਪਰਹੇਜ਼ ਰੱਖਣਾ ਪਏਗਾ। ਤਾਂ ਇਸ ਡਰ ਦਾ ਮਾਰਾ ਉਹ ਘਰੋਂ ਭੱਜ ਗਿਆ ਪ੍ਰਵੀਨ ਜੀ, ਤੇ ਘਰੋਂ ਜਾ ਕੇ ਕਿਸੇ ਟਰੱਕ ਵਾਲੇ ਨਾਲ ਚਲਾ ਗਿਆ। ਟਰੱਕ ਵਾਲੇ ਨੇ ਜਾ ਕੇ ਉਹਨੂੰ ਜੈਪੁਰ ਛੱਡਤਾ। ਜੈਪੁਰੋਂ ਉਹ ਫਿਰ ਵਾਪਸ ਕਿਤੇ ਪੰਜਾਬ ਚ ਆ ਗਿਆ, ਕਿਸੇ ਐਸੀ ਜਗ੍ਹਾ ਦੇ ਉੱਤੇ ਆ ਗਿਆ ਜਿੱਥੇ ਉਹਨੂੰ ਕਹਿ ਲਓ ਕਿ ਬੰਦੀ ਬਣਾ ਲਿਆ। ਉੱਥੇ ਤੋਂ ਕੰਮ ਕਰਾਉਂਦੇ ਸੀਗੇ, ਤੇ ਫਿਰ ਜਾ ਕੇ ਉਹ ਪਿਛਲੇ ਸਾਲ ਮੇਰੇ ਯਾਦ ਆ ਕਿ 2022 ਚ ਮਾਰਚ ਹੂੰ, ਅਪ੍ਰੈਲ 2022 ਦੇ ਵਿੱਚ ਆ ਕੇ ਉਹ ਬੰਦਿਆਂ ਨੇ ਉਹਦੀ ਭਾਲ ਕੀਤੀ। ਹੌਲੀ ਹੌਲੀ ਜਾ ਕੇ 3 ਸਾਲਾਂ ਬਾਅਦ ਉਹਨਾਂ ਨੂੰ ਉਹ ਆਪਣਾ ਪਰਿਵਾਰਕ ਮੈਂਬਰ ਲੱਭਿਆ, ਫਿਰ ਉਹਨੂੰ ਲੈ ਕੇ ਗਏ ਆ। ਤਾਂ ਇਸ ਤਰ੍ਹਾਂ ਦੇ ਨਾਲ ਹੋ ਜਾਂਦੀਆਂ ਨੇ, ਮਤਲਬ ਕਈ ਵਾਰੀ ਕਹਿ ਲਓ ਕਿ ਡਰ ਕਰਕੇ ਕੁਝ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ। ਕਈ ਵਾਰੀ ਬੰਦਾ ਸੰਭਲਦਾ ਨਹੀਂ ਹੈ, ਜਾਂ ਕਈ ਵਾਰੀ ਇਹ ਕੀ ਹੁੰਦਾ ਕਿ ਅਸੀਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ, ਤਾਂ ਫਿਰ ਇਸ ਤਰ੍ਹਾਂ ਦੇ ਡਰ ਦੇ ਨਾਲ ਜਿਹੜਾ ਕਹਿ ਲਓ ਕਿ ਸਿਚੁਏਸ਼ਨ ਬਣ ਜਾਂਦੀ ਆ ਜੀ। ਹੂੰ, ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਨ ਸਾਹਿਬ। ਜੀ ਸ਼ੁਕਰੀਆ ਪ੍ਰਵੀਨ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਜਸਪਾਲ ਮਾਨ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਵੱਲ ਚੱਲਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ। ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਨੇ ਟਵੀਟ ਕਰਦਿਆਂ ਇਹ ਗੱਲ ਕਹੀ ਹੈ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲਿਆਂ ਦੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ। ਸਾਡੀ ਸਰਕਾਰ ਦੇ ਨਾਲ ਸਾਡੇ ਮੰਤਰੀ ਜਾਂ ਸਾਡਾ ਕੋਈ ਬਿਊਰੋਕ੍ਰੇਸੀ ਦੇ ਵਿੱਚੋਂ, ਸਰਕਾਰ ਦੇ ਵਿੱਚੋਂ ਕੋਈ ਹੋਵੇ ਭ੍ਰਿਸ਼ਟਾਚਾਰੀ ਨੂੰ ਅਸੀਂ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ। ਤੁਹਾਨੂੰ ਦੱਸ ਦਈਏ ਕਿ 1 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਮਾਨ ਸਰਕਾਰ ਦੇ 3 ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਘਿਰ ਚੁੱਕੇ ਨੇ। ਜਿਨ੍ਹਾਂ 3 ਵਿਧਾਇਕ ਕਹਿ ਸਕਦੇ ਹਾਂ, 2 ਮੰਤਰੀ ਨੇ, ਫੌਜਾ ਸਿੰਘ ਸਰਾਰੀ ਤੇ ਵਿਜੇ ਸਿੰਗਲਾ। ਦੋਵਾਂ ਨੂੰ ਮੰਤਰੀ ਮੰਡਲ ਤੋਂ ਲਾਂਭੇ ਕਰਨਾ ਪਿਆ ਤੇ ਇੱਕ ਵਿਧਾਇਕ ਦੀ ਹੁਣ ਗ੍ਰਿਫਤਾਰੀ ਜਿਹੜੀ ਆ ਉਹ ਹੋ ਚੁੱਕੀ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਮੁਹਿੰਮ ਤੋਂ ਬਾਜ਼ ਆਉਣ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਾਨੂੰਨ ਵਿਵਸਥਾ ਕੰਟਰੋਲ ਹੇਠ ਕਰਨ ਅਤੇ ਇੰਡਸਟਰੀ ਨੂੰ ਦੇਣ ਦੇ ਲਈ ਢੁਕਵੀਂ ਬਿਜਲੀ ਸਹੂਲਤਾਂ ਮੁਹੱਈਆ ਕਰਵਾਉਣ ਤੇ ਹੀ ਨਿਵੇਸ਼ ਪੰਜਾਬ ਸੰਮੇਲਨ ਕਰਵਾਉਣ। ਮੁਹਾਲੀ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਰਿਹਾ 2 ਰੋਜ਼ਾ ਇਨਵੈਸਟ ਪੰਜਾਬ ਸੰਮੇਲਨ ਤੇ ਇਹਦੇ ਤੇ ਨਿਸ਼ਾਨਾ ਲਾਉਂਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਝੂਠੇ ਇਸ਼ਤਿਹਾਰਾਂ ਤੇ ਜਨਤਾ ਦਾ ਪੈਸਾ ਬਰਬਾਦ ਕਰਨ ਦਾ ਗੁਨਾਹ ਬੰਦ ਕਰਨ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲਸ ਬਣਾਇਆ, ਪਰ ਸੂਬੇ ਦੇ ਵਿੱਚ ਹੁਣ ਬਿਜਲੀ ਦੀ ਘਾਟ ਦਾ ਗੰਭੀਰ ਸੰਕਟ ਚੱਲ ਰਿਹਾ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਇੱਕ ਵੀ ਨਵਾਂ ਬਿਜਲੀ ਪ੍ਰੋਜੈਕਟ ਨਹੀਂ ਲੱਗਿਆ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਨਵੈਸਟਮੈਂਟ ਪੰਜਾਬ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਇਨਵੈਸਟ ਪੰਜਾਬ ਸੰਮੇਲਨ ਸ਼ੁਰੂ ਕਰਕੇ ਹੀ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਲਿਆਂਦਾ, 4 ਅਤੇ 6 ਮਾਰਗੀ ਸੜਕਾਂ ਬਣਾਈਆਂ, ਹਵਾਈ ਅੱਡੇ ਬਣਾਏ ਤੇ ਵਿਕਾਸ ਵਾਸਤੇ ਢੁਕਵਾਂ ਮਾਹੌਲ ਦਿੱਤਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੈਂਕੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਮੀਡੀਆ ਤੇ ਕੌਮਾਂਤਰੀ ਹਵਾਈ ਅੱਡਿਆਂ ਵਾਸਤੇ ਜਾਰੀ ਕਰਨ ਦੀ ਉਹਨਾਂ ਨੇ ਨਿਖੇਧੀ ਵੀ ਕੀਤੀ ਹੈ। ਤੇ ਉਧਰ ਦੂਜੇ ਪਾਸੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਕਮਲਾ ਨਹਿਰੂ ਕਲੋਨੀ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਹਿੱਸੇਦਾਰੀ ਲੈਂਦਿਆਂ ਸੂਬਾ ਸਰਕਾਰ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਅਤੇ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ, ਜਿਸ ਦੇ ਰਾਜ ਦੇ ਵਿੱਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨਾ ਲਾਇਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਲੁੱਟ ਰਹੇ ਨੇ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਰ ਮੰਤਰੀ ਦੇ ਸਿਰ ਤੇ ਦਿੱਲੀ ਦੇ ਮੰਤਰੀ ਬਿਠਾਏ ਹੋਏ ਨੇ। ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਪਹਿਲਾਂ ਮਾਨਸਾ ਦੇ ਸਿੰਗਲਾ ਦੇ ਖਿਲਾਫ ਤੇ ਫਿਰ ਸਰਾਰੀ ਸਾਹਿਬ ਤੇ ਹੁਣ ਅਮਿਤ ਰਤਨ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੀ। ਸ਼ਾਇਦ ਬੀਬਾ ਜੀ ਦੀ ਜਾਣਕਾਰੀ ਦੇ ਵਿੱਚ ਫਰਕ ਆ। ਹੁਣ ਵਾਲੇ ਜਿਹੜੇ ਅਮਿਤ ਰਤਨਾ ਵਿਧਾਇਕ ਸਾਹਿਬ, ਇਹਨਾਂ ਦੇ ਖਿਲਾਫ ਤਾਂ ਵਿਜੀਲੈਂਸ ਨੇ ਤੇ ਇਹਨਾਂ ਨੂੰ ਚੱਕ ਲਿਆ ਤੇ ਸਿੰਗਲਾ ਵੀ ਜਿਹੜੇ ਨੇ ਜ਼ਮਾਨਤ ਤੇ ਆਏ ਨੇ ਬਾਅਦ ਦੇ ਵਿੱਚ। ਹਾਂ, ਸਰਾਰੀ ਸਾਹਿਬ ਨੂੰ ਮੰਤਰੀ ਮੰਡਲ ਤੋਂ ਲਾਂਭੇ ਕਰਨਾ ਪਿਆ, ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ। ਰਹੀ ਗੱਲ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ, ਸੁਖਬੀਰ ਸਿੰਘ ਬਾਦਲ ਇਹ ਗੱਲ ਖੁਦ ਦੱਸਣ ਕਿ ਜਦੋਂ ਉਹਨਾਂ ਨੇ ਪੰਜਾਬ ਨੂੰ ਬਿਜਲੀ ਸਰਪਲਸ ਬਣਾਇਆ ਤੇ ਪੰਜਾਬ ਦੇ ਜਿਹੜੇ ਆਪਣੇ ਥਰਮਲ ਪਲਾਂਟ ਸੀਗੇ, ਜਿਹੜੇ ਜਨਤਕ ਥਰਮਲ ਪਲਾਂਟ ਸੀਗੇ, ਉਹ ਫੇਲ ਕਿਉਂ ਹੁੰਦੇ ਰਹੇ ਤੇ ਕਿਉਂ ਉਹ MOU ਸਾਈਨ ਕੀਤੇ ਗਏ ਜਿਨ੍ਹਾਂ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਜੇ ਤੁਸੀਂ ਬਿਜਲੀ ਖਰੀਦੋ ਜਾਂ ਨਾ ਖਰੀਦੋ, ਤੁਹਾਨੂੰ ਪੈਸਾ ਪੇ ਕਰਨਾ ਹੀ ਪਊਗਾ। ਅੱਜ ਤੱਕ ਤੁਸੀਂ ਕੋਈ ਇਹੋ ਜਿਹਾ ਵਪਾਰ ਸੁਣਿਆ ਜਿਸ ਵਪਾਰ ਦੇ ਵਿੱਚ ਤੁਸੀਂ ਸੌਦਾ ਲਓ ਜਾਂ ਨਾ ਲਓ, ਤੁਹਾਨੂੰ ਇੱਕ ਲਿਮਟਿਡ ਟਾਈਮ ਦੇ ਵਿੱਚ ਉਹਨੇ ਪੈਸੇ ਪੇ ਕਰਨੇ ਪੈਣਗੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਖੁਦ ਜਿਹੜੇ ਅੱਜ ਕੱਲ੍ਹ ਭਾਜਪਾ ਦੇ ਵਿੱਚ ਚਲੇ ਗਏ ਨੇ ਸੁਨੀਲ ਜਾਖੜ, ਉਹ ਬੜੇ ਐਕਟਿਵ ਹੁੰਦੇ ਸੀ ਬਿਜਲੀ ਸਮਝੌਤਿਆਂ ਨੂੰ ਲੈ ਕੇ। ਮਨਪ੍ਰੀਤ ਬਾਦਲ ਜਿਹੜੇ ਕਿ ਅੱਜ ਭਾਜਪਾ ਦੇ ਵਿੱਚ ਨੇ, ਬਹੁਤ ਐਕਟਿਵ ਹੁੰਦੇ ਸੀ ਇਹਨਾਂ ਸਮਝੌਤਿਆਂ ਨੂੰ ਲੈ ਕੇ, ਪਰ ਅੱਜ ਕੋਈ ਨਹੀਂ ਕੁਛ ਕਰਿਆ ਇਹਨਾਂ ਸਮਝੌਤਿਆਂ ਨੂੰ ਲੈ ਕੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਰੂਰ ਆਉਂਦਿਆਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਇਹਨਾਂ ਸਮਝੌਤਿਆਂ ਤੇ ਗੌਰ ਕਰਾਂਗੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਅੱਜ ਦੀ ਤੁਸੀਂ ਯਾਦ ਰੱਖ ਲਿਓ, ਪੰਜਾਬ ਦਾ ਬਿਜਲੀ ਸੰਕਟ ਹੋਰ ਗੰਭੀਰ ਹੋਣਾ ਤੇ ਜਿਹੜੀ ਪਾਵਰਕੌਮ ਹੈ ਉਹਨੂੰ ਹੋਰ ਜ਼ਿਆਦਾ ਉਹਦਾ ਕਰਜ਼ਾ ਵਧਣਾ। ਪੰਜਾਬ ਸਰਕਾਰ ਦੇ ਸਿਰੋਂ ਜਿਹੜੇ ਉਹਨੇ ਪੈਸੇ ਲੈਣੇ ਆ ਉਹ ਹੋਰ ਵਧਣੀਆਂ। ਕਾਰਨ ਇਹ ਹੈ ਕਿ ਹੋਣ ਵਾਲੀ ਪੰਜਾਬ ਸਰਕਾਰ ਵੀ ਜਿਹੜੀ ਹੈ ਇਹ ਬਿਜਲੀ ਫ੍ਰੀ ਦੇ ਰਹੀ ਹੈ, ਜਿਹਦੇ ਸਿੱਟੇ ਵਜੋਂ ਜਿਹੜੀ ਪਾਵਰਕੌਮ ਆ ਉਹਨੂੰ ਬਿਜਲੀ ਖਰੀਦਣੀ ਪੈ ਰਹੀ ਹੈ। ਰੋਜ਼ਾਨਾ ਪਾਵਰਕੌਮ 30 ਕਰੋੜ ਰੁਪਏ ਦੀ ਬਿਜਲੀ
ਖਰੀਦ ਕੇ ਤੇ ਫ੍ਰੀ ਦੇ ਵਿੱਚ ਵੰਡਦਾ ਹੈ ਤੇ 3 ਲੱਖ ਕਰੋੜ ਰੁਪਏ ਕਰੋੜ ਦਾ ਕਰਜ਼ਈ ਪੰਜਾਬ 30 ਕਰੋੜ ਦੀ ਬਿਜਲੀ ਜੇ ਰੋਜ਼ਾਨਾ ਵੰਡੂਗਾ ਤੇ ਕਰਜ਼ਾ ਕਿਵੇਂ ਲਊਗਾ। ਸੋ ਚੁਣੌਤੀਆਂ ਹੁਣ ਵਾਲੀ ਸਰਕਾਰ ਦੀਆਂ ਵੀ ਨਹੀਂ ਘੱਟ, ਪਰ ਹੁਣ ਇੰਨਾ ਜ਼ਰੂਰ ਹੈ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਪਊਗਾ। ਪਿਛਲੇ ਸਰਕਾਰ ਨੇ ਇੱਕ ਤਹੱਈਆ ਕੀਤਾ ਸੀ, ਪਰ ਕੰਪਨੀਆਂ ਅਦਾਲਤਾਂ ਦੇ ਵਿੱਚ ਚਲੀਆਂ ਗਈਆਂ। ਉਹ ਕਹਿੰਦੇ ਕਿ ਤੁਹਾਡੇ ਇਕਰਾਰਨਾਮੇ ਪੰਜਾਬ ਸਰਕਾਰ ਨੇ ਸਾਡੇ ਨਾਲ ਕੀਤੇ ਹੈ ਤੇ ਸਾਡਾ ਪੈਸਾ ਇੱਥੇ ਰੱਖੋ ਤੁਸੀਂ। ਸੋ ਇੱਕ ਮੋਟਾ ਜਿਹਾ ਅੰਦਾਜ਼ਾ ਹੈ ਕਿ ਜੇਕਰ ਤੁਸੀਂ ਪਹਿਲੇ 5 ਸਾਲਾਂ ਦੇ ਵਿੱਚ ਬਿਜਲੀ ਖਰੀਦੋ, ਬਿਜਲੀ ਵਰਤੋ ਜਾਂ ਨਾ ਵਰਤੋ, ਜੇਕਰ ਤੁਸੀਂ ਖਰੀਦੋਗੇ, ਜੇਕਰ ਤੁਸੀਂ ਵਰਤਣੀ ਨਹੀਂ ਤਾਂ ਜਿਹੜੇ ਤੁਹਾਨੂੰ ਪੈਸੇ ਪੇ ਕਰਨੇ ਪੈਣਗੇ ਉਹਦੀ ਕੀਮਤ 1000 ਕਰੋੜ ਤੋਂ ਵੀ ਉੱਪਰ ਬਣ ਜਾਂਦੀ ਹੈ। ਸੋ ਦੇਖਦੇ ਆ ਬਿਜਲੀ ਸੰਕਟ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੱਲ ਹੁੰਦਾ, ਪਰ ਜਿਹੜੇ ਤਰੀਕੇ ਨਾਲ ਦੂਜੇ ਪਾਸੇ, ਕਿਉਂਕਿ ਕੇਂਦਰ ਨੇ ਵੀ ਪੰਜਾਬ ਦੀ ਬਾਂਹ ਮਰੋੜੀ ਹੈ, ਇਕੱਲਾ ਪੰਜਾਬ ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ। ਕੇਂਦਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੋਇਆ ਕਿ ਤੁਸੀਂ ਮੁੰਦਰਾ ਪੋਰਟ ਥਾਈਂ ਕੋਲਾ ਜਿਹੜਾ ਲਿਆਉਣਾ ਵਾ, ਸੋ ਉਹਦੇ ਰਾਹੀਂ ਸਾਨੂੰ 2000 ਕਿਲੋਮੀਟਰ ਵੱਧ ਜਿਹੜਾ ਪੈਂਡਾ ਉਹ ਤੈਅ ਕਰਨਾ ਪਊਗਾ ਤੇ ਕੋਲਾ ਸਾਨੂੰ ਮਹਿੰਗਾ ਪਊਗਾ, ਤੇ ਜੇ ਕੋਲਾ ਮਹਿੰਗਾ ਪਊਗਾ ਤੇ ਸਾਡੀਆਂ ਲਾਗਤਾਂ ਵਧਣਗੀਆਂ ਤੇ ਬਿਜਲੀ ਅਸੀਂ ਵੈਸੇ ਫ੍ਰੀ ਦੇਈ ਬੈਠੇ ਹਾਂ। ਸੋ ਇਹ ਤੁਸੀਂ ਦੇਖਿਓ ਮਈ ਜੂਨ ਦੇ ਵਿੱਚ ਪੰਜਾਬ ਦੇ ਹਾਲਾਤ ਇਹ ਕਿਆਸੇ ਜਾ ਰਹੇ ਨੇ ਕਿ ਬਿਜਲੀ ਪੱਖੋਂ ਕਾਫੀ ਬਦਤਰ ਹੋ ਸਕਦੇ ਆ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਕਾਲੀ ਦਲ ਅੰਮ੍ਰਿਤਸਰ ਦੀ। ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਕਿ ਉਹ ਜਲੰਧਰ ਦੀ ਜ਼ਿਮਨੀ ਚੋਣ ਜ਼ਰੂਰ ਲੜਨਗੇ ਅਤੇ ਇਸ ਸੰਬੰਧ ਦੇ ਵਿੱਚ ਉਮੀਦਵਾਰ ਦੀ ਚੋਣ ਵੀ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਛੇਤੀ ਹੀ ਉਹਨਾਂ ਦੀ ਪਾਰਟੀ ਇਸ ਦਾ ਐਲਾਨ ਕਰ ਦੇਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਵਿਚਾਰਧਾਰਾ ਵਾਲੀ ਸਿਆਸੀ ਪਾਰਟੀਆਂ ਦੇ ਨਾਲ ਉਹ ਇਸ ਚੋਣ ਦੇ ਲਈ ਗੱਠਜੋੜ ਵੀ ਕਰ ਸਕਦੇ ਨੇ। ਉਹਨਾਂ ਲਤੀਫਪੁਰ ਉਜਾੜੇ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਦੇ ਮੁੜ ਵਸੇਬੇ ਦੇ ਯਤਨ ਕਰਨੇ ਚਾਹੀਦੇ ਨੇ। ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਦੀ ਇੱਕ ਇੰਟਰਵਿਊ ਕਰਨ ਵਾਲੇ ਪੱਤਰਕਾਰ ਸੰਦੀਪ ਚੌਧਰੀ ਨੂੰ ਫੋਨ ਤੇ ਕਥਿਤ ਗਾਲਾਂ ਕੱਢਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਵਿਧਾਇਕਾ ਨੀਨਾ ਮਿੱਤਲ ਪ੍ਰਤੀ ਕਥਿਤ ਅਪਸ਼ਬਦ ਬੋਲਣ ਦੇ ਦੋਸ਼ ਹੇਠ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਦੇ ਖਿਲਾਫ ਰਾਜਪੁਰਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੱਤਰਕਾਰ ਸੰਦੀਪ ਚੌਧਰੀ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਉਸ ਨੇ ਹਾਲ ਹੀ ਦੇ ਵਿੱਚ ਵਿਧਾਇਕਾ ਨੀਨਾ ਮਿੱਤਲ ਦੀ ਇੰਟਰਵਿਊ ਕੀਤੀ ਸੀ, ਜਿਸ ਦੇ ਵਿੱਚ ਉਸਨੇ ਸਵਾਲ ਵੀ ਉਠਾਏ ਜੋ ਹਰਜੀਤ ਗਰੇਵਾਲ ਨੇ ਇੱਕ ਇੰਟਰਵਿਊ ਦੇ ਰਾਹੀਂ ਵਿਧਾਇਕਾਂ ਨੂੰ ਕੀਤੇ ਸਨ। ਪਰ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਹਰਜੀਤ ਗਰੇਵਾਲ ਨੇ ਫੋਨ ਕਰਕੇ ਉਹਨਾਂ ਨੂੰ ਗਾਲਾਂ ਕੱਢਣ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਵਿਧਾਇਕਾ ਨੀਨਾ ਮਿੱਤਲ ਦੇ ਬਾਰੇ ਅਪਸ਼ਬਦ ਵੀ ਬੋਲੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੈਨਸ਼ਨ ਦੀ, ਬੁਢਾਪਾ ਪੈਨਸ਼ਨ ਦੀ। ਪੰਜਾਬ ਦੇ ਸੈਂਕੜੇ ਪਿੰਡਾਂ ਦੇ ਸਾਬਕਾ ਸਰਪੰਚ ਬੁਢਾਪਾ ਪੈਨਸ਼ਨ ਦੇ ਕਰੀਬ 32 ਕਰੋੜ ਰੁਪਏ ਛਕ ਗਏ ਨੇ ਅਤੇ ਉਹਨਾਂ ਪੰਜਾਬ ਸਰਕਾਰ ਨੂੰ 6 ਵਰ੍ਹਿਆਂ ਮਗਰੋਂ ਵੀ ਕੋਈ ਹਿਸਾਬ ਨਹੀਂ ਦਿੱਤਾ। ਕਾਂਗਰਸ ਦੀ ਸਰਕਾਰ ਵੇਲੇ ਵੀ ਵੱਡੀ ਗਿਣਤੀ ਦੇ ਵਿੱਚ ਸਾਬਕਾ ਸਰਪੰਚਾਂ ਤੋਂ ਬੁਢਾਪਾ ਪੈਨਸ਼ਨ ਦੇ ਬਕਾਇਆ ਕਰੋੜਾਂ ਰੁਪਏ ਦੀ ਵਸੂਲੀ ਕੀਤੀ ਗਈ ਸੀ। ਹੁਣ ਸਾਬਕਾ ਸਰਪੰਚ ਬੁਢਾਪਾ ਪੈਨਸ਼ਨ ਦੇ ਬਕਾਏ ਸਰਕਾਰ ਨੂੰ ਵਾਪਸ ਕਰਨ ਤੋਂ ਪਾਸੇ ਹੋ ਗਏ ਨੇ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਸਾਬਕਾ ਸਰਪੰਚਾਂ ਤੋਂ ਬੁਢਾਪਾ ਪੈਨਸ਼ਨਾਂ ਦੀ ਵਸੂਲੀ ਦੇ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਨੂੰ ਕਈ ਪੱਤਰ ਲਿਖੇ ਨੇ। ਬੁਢਾਪਾ ਪੈਨਸ਼ਨ ਛਕਣ ਵਾਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਨਾਲ ਸੰਬੰਧਿਤ ਸਾਬਕਾ ਸਰਪੰਚ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਇਹਨਾਂ ਸਾਬਕਾ ਸਰਪੰਚਾਂ ਤੇ ਸ਼ਿਕੰਜਾ ਕਸਣ ਦਾ ਫੈਸਲਾ ਕੀਤਾ ਤਾਂ ਜੋ ਬਕਾਇਆ ਰਾਸ਼ੀ ਖਜ਼ਾਨੇ ਦੇ ਵਿੱਚ ਵਾਪਸ ਕਰਵਾਈ ਜਾ ਸਕੇ। ਬੁਢਾਪਾ ਪੈਨਸ਼ਨ ਦੀ ਇਹ ਬਕਾਇਆ ਰਾਸ਼ੀ ਵਰ੍ਹਾ 2015-16 ਅਤੇ ਸਾਲ 2016-17 ਦੀ ਹੈ, ਜਿਸ ਵੇਲੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ। ਤਤਕਾਲੀ ਸਰਕਾਰ ਵੱਲੋਂ ਉਕਤ ਵਰ੍ਹਿਆਂ ਦੇ ਦੌਰਾਨ ਸਰਪੰਚਾਂ ਜ਼ਰੀਏ ਬੁਢਾਪਾ ਪੈਨਸ਼ਨਾਂ ਦੀ ਵੰਡ ਸ਼ੁਰੂ ਕਰਵਾਈ ਗਈ ਸੀ ਅਤੇ ਇਹਨਾਂ ਸਰਪੰਚਾਂ ਨੇ APR ਐਕਚੁਅਲ ਪੇਈ ਰਿਸਿਪਟ ਹਾਲੇ ਤੱਕ ਸਬੰਧਤ ਮਹਿਕਮੇ ਕੋਲ ਜਮ੍ਹਾਂ ਨਹੀਂ ਕਰਵਾਈਆਂ। ਪੰਜਾਬ ਸਰਕਾਰ ਵੱਲੋਂ ਜੁਲਾਈ 2008 ਤੋਂ ਪਹਿਲਾਂ ਬੈਂਕਾਂ ਦੇ ਰਾਹੀਂ ਬੁਢਾਪਾ ਪੈਨਸ਼ਨ ਵੰਡੀ ਜਾਂਦੀ ਸੀ। ਉਸ ਤੋਂ ਮਗਰੋਂ ਵੀ ਕਈ ਵਾਰੀ ਪੰਚਾਇਤਾਂ ਦੇ ਰਾਹੀਂ ਤੇ ਕਈ ਮੌਕਿਆਂ ਤੇ ਬੁਢਾਪਾ ਪੈਨਸ਼ਨ ਦੀ ਵੰਡ ਦਾ ਕੰਮ ਬੈਂਕਾਂ ਨੂੰ ਦਿੱਤਾ ਗਿਆ ਸੀ। ਸਰਕਾਰੀ ਹਦਾਇਤਾਂ ਤਾਂ ਇਹ ਕਹਿੰਦੀਆਂ ਨੇ ਕਿ ਜਦੋਂ ਉਸ ਵੇਲੇ ਪੰਜਾਬ ਸਰਕਾਰ ਪੰਚਾਇਤਾਂ ਦੇ ਖਾਤੇ ਦੇ ਵਿੱਚ ਬੁਢਾਪਾ ਪੈਨਸ਼ਨ ਦੀ ਰਾਸ਼ੀ ਪਾ ਦਿੰਦੀ ਸੀ ਤਾਂ 10 ਦਿਨਾਂ ਦੇ ਅੰਦਰ ਇਹ ਪੈਨਸ਼ਨ ਵੰਡੀ ਜਾਣੀ ਲਾਜ਼ਮੀ ਸੀ ਅਤੇ 1 ਮਹੀਨੇ ਦੇ ਅੰਦਰ APR ਮਹਿਕਮੇ ਕੋਲ ਜਮ੍ਹਾਂ ਕਰਾਉਣੀ ਹੁੰਦੀ ਸੀ। ਇਸ APR ਦੇ ਆਧਾਰ ਤੇ ਹੀ ਸਰਕਾਰ ਬੁਢਾਪਾ ਪੈਨਸ਼ਨ ਦੀ ਵੰਡ ਹੋਣ ਬਾਰੇ ਜਾਣ ਸਕਦੀ ਸੀ। ਸਾਬਕਾ ਸਰਪੰਚਾਂ ਦੇ ਵਿੱਚੋਂ ਇਹ APR ਜਮ੍ਹਾਂ ਨਾ ਕਰਵਾਉਣ ਵਾਲੇ ਸਾਫ਼ ਤੌਰ ਤੇ ਇਹ ਰਕਮ ਸ਼ਿਕਾਇਤ ਕਰ ਗਏ। ਤਾਜ਼ਾ ਸੂਚਨਾ ਦੇਖੀਏ ਤਾਂ ਜ਼ਿਲ੍ਹਾ ਜਲੰਧਰ ਦੇ ਸਾਬਕਾ ਸਰਪੰਚ ਇਸ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਨੇ, ਜਿਨ੍ਹਾਂ ਦੇ ਵੱਲ 7 ਕਰੋੜ ਰੁਪਈਆ ਬੁਢਾਪਾ ਪੈਨਸ਼ਨ ਦੀ ਰਾਸ਼ੀ ਖੜੀ ਹੈ। ਦੂਜਾ ਨੰਬਰ ਜ਼ਿਲ੍ਹਾ ਸੰਗਰੂਰ ਦਾ ਆਉਂਦਾ, ਇੱਥੋਂ ਦੇ ਸਰਪੰਚਾਂ ਨੇ 6 ਕਰੋੜ ਰੁਪਈਆ ਬੁਢਾਪਾ ਪੈਨਸ਼ਨ ਦਾ ਤਾਂ ਲੇਖਾ ਜੋਖਾ ਨਹੀਂ ਦਿੱਤਾ। ਤੀਜਾ ਨੰਬਰ ਤੇ ਬਾਦਲ ਪਰਿਵਾਰ ਦਾ ਜੱਦੀ ਜ਼ਿਲ੍ਹਾ
ਸ੍ਰੀ ਮੁਕਤਸਰ ਸਾਹਿਬ ਆਉਂਦਾ, ਜਿੱਥੋਂ ਦੇ ਸਾਬਕਾ ਸਰਪੰਚਾਂ ਦੇ ਵੱਲ 4 ਕਰੋੜ 16 ਲੱਖ ਰੁਪਈਆ ਖੜਾ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਸਾਬਕਾ ਸਰਪੰਚਾਂ ਵੱਲ 2 ਕਰੋੜ 92 ਲੱਖ, ਤਰਨਤਾਰਨ ਜ਼ਿਲ੍ਹੇ ਵੱਲ 1 ਕਰੋੜ 69 ਲੱਖ, ਅੰਮ੍ਰਿਤਸਰ ਦੇ ਸਾਬਕਾ ਸਰਪੰਚਾਂ ਵੱਲ 2 ਕਰੋੜ 24 ਲੱਖ, ਬਠਿੰਡਾ ਦੇ ਸਾਬਕਾ ਸਰਪੰਚਾਂ ਵੱਲ 1 ਕਰੋੜ ਅਤੇ ਕਪੂਰਥਲਾ ਜ਼ਿਲ੍ਹੇ ਦੇ ਸਾਬਕਾ ਸਰਪੰਚਾਂ ਵੱਲ 1 ਕਰੋੜ 35 ਲੱਖ ਰੁਪਏ ਦੇ ਬਕਾਏ ਖੜੇ ਨੇ। ਦੂਜੇ ਪਾਸੇ ਜਿਨ੍ਹਾਂ ਬਜ਼ੁਰਗਾਂ ਦੇ ਲਈ ਸਰਕਾਰ ਨੇ ਬੁਢਾਪਾ ਪੈਨਸ਼ਨ ਭੇਜੀ ਸੀ, ਉਹ ਅੱਜ ਵੀ ਇਸ ਪੈਨਸ਼ਨ ਨੂੰ ਤਰਸ ਰਹੇ ਨੇ। ਪੰਜਾਬ ਦਾ ਜ਼ਿਲ੍ਹਾ ਮਾਨਸਾ, ਬਰਨਾਲਾ, ਪਟਿਆਲਾ, ਫਰੀਦਕੋਟ ਅਤੇ ਪਠਾਨਕੋਟ ਦੇ ਕਿਸੇ ਵੀ ਸਾਬਕਾ ਸਰਪੰਚ ਵੱਲ ਕੋਈ ਬਕਾਇਆ ਨਹੀਂ ਹੈ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਾਛੀਵਾੜੇ ਦੇ ਵਿੱਚ ਇੱਕ ਬੜੀ ਦਰਦਨਾਕ ਘਟਨਾ ਵਾਪਰੀ ਹੈ। ਇੱਕ ਨੌਜਵਾਨ ਦਾ ਕਤਲ ਕਰਕੇ ਉਸਦੇ ਚਾਚੇ ਤੇ ਰਿਸ਼ਤੇਦਾਰ ਨੇ ਨਹਿਰ ਦੇ ਵਿੱਚ ਸੁੱਟ ਦਿੱਤਾ ਹੈ। ਸੋ ਪਤਾ ਲੱਗਾ ਕਿ ਮ੍ਰਿਤਕ ਦੀ ਪਛਾਣ ਬੰਟੀ ਵਾਸੀ ਸਮਰਾਲਾ ਵਜੋਂ ਹੋਈ ਹੈ ਤੇ ਇਸ ਸੰਬੰਧੀ ਮਾਛੀਵਾੜਾ ਪੁਲਿਸ ਦੇ ਕੋਲ ਰਾਮਜੀ ਦਾਸ ਵਾਸੀ ਪਿੰਡ ਪਵਾਤ ਨੇ ਬਿਆਨ ਦਰਜ ਕਰਵਾਏ ਨੇ। ਉਹਨਾਂ ਨੇ ਦੱਸਿਆ ਕਿ ਉਹ ਨਹਿਰ ਕੰਢੇ ਖੇਤਾਂ ਦੇ ਵਿੱਚ ਫਸਲ ਨੂੰ ਪਾਣੀ ਲਗਾ ਰਿਹਾ ਸੀਗਾ ਕਿ ਕਿਸੇ ਵਿਅਕਤੀ ਨੇ ਉਸ ਨੂੰ ਆ ਕੇ ਦੱਸਿਆ ਕਿ ਪਵਾਤ ਦੇ ਨੇੜੇ ਨਹਿਰ ਦੇ ਪੁਲ ਤੇ 3 ਵਿਅਕਤੀ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਹੈ, ਉਹ ਆਪਸ ਦੇ ਵਿੱਚ ਝਗੜਾ ਕਰ ਰਹੇ ਨੇ। ਉਹਨਾਂ ਮੌਕੇ ਤੇ ਜਾ ਕੇ ਦੇਖਿਆ ਤਾਂ 2 ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ। ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਨੌਜਵਾਨ ਨਹਿਰ ਦੇ ਵਿੱਚ ਵਹਿ ਗਿਆ ਤੇ ਉਸ ਨੌਜਵਾਨ ਦੇ ਬਚਾਅ ਦੇ ਲਈ ਕਾਫੀ ਰੌਲਾ ਵੀ ਪਾਇਆ, ਪਰ ਕਿਸੇ ਨੂੰ ਤੈਰਨਾ ਨਾ ਆਉਣ ਕਰਕੇ ਉਸ ਨੂੰ ਬਚਾਇਆ ਨਾ ਜਾ ਸਕਿਆ। ਨੌਜਵਾਨ ਨੂੰ ਨਹਿਰ ਦੇ ਵਿੱਚ ਸੁੱਟਣ ਵਾਲਿਆਂ ਦੀ ਪਛਾਣ ਬੱਲੀ ਵਾਸੀ ਸਮਰਾਲਾ ਅਤੇ ਰਵੀ ਵਜੋਂ ਹੋਈ ਹੈ। ਸਵੇਰੇ ਹੀ ਨਹਿਰ ਦੇ ਵਿੱਚੋਂ ਇਸ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਤਲ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ। ਉਹਨਾਂ ਨੇ ਦੱਸਿਆ ਕਿ ਬੰਟੀ ਦਾ ਕਤਲ ਕਰਨ ਵਾਲਾ ਬੱਲੀ ਚਾਚਾ ਤੇ ਰਵੀ ਰਿਸ਼ਤੇਦਾਰ ਲੱਗਦਾ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।